ਹਿੰਦੂਤਵਾ ਵਾਲਿਆਂ ਦੇ ਕੋਲ ਪੋਲੀਟੀਕਲ ਪਾਵਰ ਹੈ ਅੱਜ, ਉਹਨਾਂ ਦੇ ਕੋਲ 100 ਸਾਲ ਦੀ ਵਰਕਿੰਗ ਹੈ, ਥਿੰਕਿੰਗ ਹੈ, ਇਨਫਰਾਸਟ੍ਰਕਚਰ ਹੈ, ਆਰਗੇਨਾਈਜੇਸ਼ਨਲ ਢਾਂਚਾ ਹੈ, ਐਂਡ ਅਬਵ ਆਲ ਜਿਸ ਦੇ ਸਾਹਮਣੇ ਵੱਡੇ ਵੱਡੇ ਜਿਹੜੇ ਨੇ ਉਹ ਗੋਡੇ ਟੇਕ ਦਿੰਦੇ ਨੇ, ਨੱਕ ਰਗੜਦੇ ਨੇ, ਉਹ ਦੌਲਤ ਹੈ, ਪੈਸਾ ਹੈ, ਅੰਨਾ ਪੈਸਾ। ਉਹਨਾਂ ਨੇ ਲੋਕਾਂ ਤੋਂ ਵੀ ਜਿਹੜਾ ਅਮੀਰ ਜਿਨ੍ਹਾਂ ਨੂੰ ਇਹਨਾਂ ਨੇ ਬਣਾਇਆ, ਅੰਬਾਨੀ, ਅਡਾਨੀ, ਪਤੰਜਲੀ, ਸਰਕਾਰੀ ਖਜ਼ਾਨਾ ਵੀ, ਔਰ ਹਰ ਕਿਸਮ ਦੇ ਤੌਰ ਤਰੀਕਿਆਂ ਨਾਲ, ਢੰਗ ਤਰੀਕਿਆਂ ਨਾਲ, ਔਰ ਜ਼ਾਹਰ ਹੈ ਕਿ ਅੱਜ ਉਹਨਾਂ ਦੇ ਕੋਲ ਜਿਹੜਾ ਉਹ ਦਾਮ ਵੀ ਹੈ, ਮੁੱਲ ਖਰੀਦਣ ਦੀ ਤਾਕਤ ਵੀ ਹੈ, ਜਿਹਨੂੰ ਮਰਜ਼ੀ ਉਹ ਦੌਲਤ ਸੁੱਟਣ, ਔਰ ਦੰਡ ਵੀ ਹੈ, ਪਨਿਸ਼ਮੈਂਟ ਜੋ ਅਸੀਂ ਦੇਖੀਏ ਟਾਡਾ ਪੋਟਾ ਕਾਨੂੰਨਾਂ ਤੋਂ ਲੈ ਕੇ ਅੱਜ ਸੈਡੀਸ਼ਨ ਦੇ ਕਾਨੂੰਨ, ਝੂਠੇ ਕੇਸਾਂ 'ਚ ਫਸਾਣਾ, ਇਹ ਦੰਡ ਹੈ। ਤੇ ਭੇਦ ਜਿਵੇਂ ਤੁਸੀਂ ਕਿਹਾ ਕਿ ਵੀ ਕੈਪਟਨ ਅਮਰਿੰਦਰ ਜਿਹੜਾ ਉਹ ਵਿਭੀਸ਼ਣ ਦਾ ਰੋਲ ਅਦਾ ਕਰ ਰਹੇ ਹਨ। ਸਾਵਰਕਰ ਜਿਹਨੇ ਹਿੰਦੂਤਵਾ ਦੀ ਪੋਲੀਟੀਕਲ ਡੈਫੀਨੇਸ਼ਨ ਦਿੱਤੀ, ਉਹ ਖੁਦ ਸਾਵਰਕਰ ਬੀਫ ਖਾਣ ਵਾਲਾ ਔਰ ਇੱਕ ਨਾਸਤਕ ਕਿਸਮ ਦਾ ਬੰਦਾ ਜਿਹੜਾ ਕੋਈ ਇਹ ਰਾਮ ਕ੍ਰਿਸ਼ਨ ਜਾਂ ਇਸ ਕਾਨਸੈਪਟ ਦਾ ਯਕੀਨ ਹੀ ਨਹੀਂ ਸੀ ਕਰਦਾ। ਉਹਦਾ ਜਿਹੜਾ ਸੀ ਉਹ ਤਾਂ ਇੰਡਸ ਤੋਂ ਜਿਹੜਾ ਕੰਨਿਆ ਕੁਮਾਰੀ ਤੱਕ ਹਿੰਦੂਤਵਾ ਦੇ ਥੱਲੇ ਜਿਹੜਾ ਲਫ਼ਜ਼ ਹੈ ਉਸਨੇ ਇਸਤੇਮਾਲ ਕੀਤਾ, ਹਿੰਦੂਤਵਾ ਆਈਡੀਓਲੋਜੀ ਉਹਦੀ ਸੀ, ਉਹ ਵੀ ਇਹਨਾਂ ਦਾ ਆਈਡੀਅਲ ਬਣ ਗਿਆ। RSS ਕਿਵੇਂ ਪੰਜਾਬ ਨੂੰ ਡੀਸਟੈਬਿਲਾਈਜ਼ ਕਰ ਰਿਹਾ ਹੈ ਔਰ ਅਲਟੀਮੇਟਲੀ ਹਿੰਦੂਤਵਾ ਦਾ ਰੱਥ ਉਹਨਾਂ ਨੇ ਪੰਜਾਬ ਦੇ ਵਿੱਚ ਅਸ਼ਵਮੇਘ ਯੱਗ ਦੇ ਘੋੜੇ ਵਾਂਗ ਫੇਰਨਾ। ਫਿਰ ਇਹ ਤੁਹਾਨੂੰ ਪਿਛੋਕੜ ਵੀ ਦੇਖਣਾ ਪਏਗਾ ਵੀ ਇਹੀ ਨਹੀਂ ਕਿ ਸਿੱਖ ਮਜ਼ਹਬ ਜਿਹੜਾ ਇੱਕ ਰੱਬ 'ਚ ਯਕੀਨ ਰੱਖਣ ਦੀ ਗੱਲ ਕਰਦਾ, ਉਹ ਇਹਨਾਂ ਦੇ ਰਸਤੇ 'ਚ ਰੁਕਾਵਟ ਹੈ, ਜਾਂ ਡਾਇਸਪੋਰਾ ਸਿੱਖ ਜਿਹੜੇ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ। ਨਾ 2014 'ਚ ਇਹਨਾਂ ਦਾ ਰੱਥ ਘੁੰਮ ਸਕਿਆ ਅਸ਼ਵਮੇਘ ਯੱਗ ਦੇ ਘੋੜੇ ਵਾਲਾ, ਨਾ 2019 ਦੀਆਂ ਚੋਣਾਂ 'ਚੋਂ ਭਾਵੇਂ ਆਮ ਆਦਮੀ ਪਾਰਟੀ ਰਾਹੀਂ ਡੱਕਿਆ ਗਿਆ ਜਾਂ ਅਦਰਵਾਈਜ਼ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच है। बहुत शुक्रिया जी डॉक्टर साहब, अज 30 सितंबर 2021 1600 नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਥਿਤ ਜਿਹੜੇ ਹੈਗੇ ਨੇ ARCO ਐਂਡ AM PM ਸਟੋਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਇਸ ਦੇ ਮਾਲਕ ਸਰਦਾਰ ਗੁਰਦੇਵ ਸਿੰਘ ਮਾਨ ਜੀ ਪਿਛਲੇ ਲੰਬੇ ਸਮੇਂ ਤੋਂ ਪੰਥਕ ਸਫਾਂ ਵਿੱਚ ਜਿਹੜੇ ਨੇ ਉਹ ਵਿਚਰ ਰਹੇ ਨੇ। ਸੋ ਆਪ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੂਨਿਟ ਦੇ ਆਗੂ ਹਨ। ਸੋ ਪੰਥ ਦੀ ਚੜ੍ਹਦੀ ਕਲਾ ਦੇ ਕਾਰਜਾਂ ਦੇ ਵਿੱਚ ਹਮੇਸ਼ਾ ਹਿੱਸਾ ਪਾਉਂਦੇ ਹਨ। ਸੋ ਗੁਰਦੇਵ ਸਿੰਘ ਜੀ ਮਾਨ ਨੇ ਕੌਮ ਦੀ ਆਵਾਜ਼ ਚੱਕਣ ਲਈ TV84 ਜਿਹੜੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਅਸੀਂ ਵੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਅੱਜ ਜਿਹੜੇ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ
5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਨੂੰ ਭਾਰਤੀ ਏਜੰਸੀਆਂ ਨੇ ਇੱਕ ਭੰਬਲਭੂਸਾ ਪੈਦਾ ਕਰਕੇ ਸਿਆਸੀ ਦਲਦਲ ਜਿਹੜਾ ਬਣਾ ਦਿੱਤਾ ਹੈ ਸੋ ਤਾਜ਼ਾ ਖਬਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਮ ਮਿਨਿਸਟਰ ਅਮਿਤ ਸ਼ਾਹ ਨਾਲ ਲਗਭਗ 1 ਘੰਟਾ ਗੱਲਬਾਤ ਹੋਈ ਸੋ ਸਿਆਸੀ ਕਿਆਫੇ ਲਾਏ ਜਾ ਰਹੇ ਹਨ ਕਿ ਅਮਰਿੰਦਰ ਸਿੰਘ 2022 ਦੀਆਂ ਜਿਹੜੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਬੀਜੇਪੀ ਨੂੰ ਜਿਤਾਉਣ ਲਈ ਵਿਭੀਸ਼ਣ ਦਾ ਜਿਹੜਾ ਰੋਲ ਹੈ ਉਹ ਅਦਾ ਕਰੇਗਾ ਸੋ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਜਬਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸੋ ਆਰਐਸਐਸ ਇੱਕ ਸ਼ਾਤਰ ਖਿਡਾਰੀ ਵਾਂਗ ਪੰਜਾਬ ਨੂੰ ਹੜੱਪਣ ਲਈ ਹਰ ਦਾ ਪੇਜ ਜਿਹੜਾ ਉਹ ਲਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਜਿਹੜੇ ਕਿ ਸਾਡੇ ਤਬਸਰੇ ਨੂੰ ਪਸੰਦ ਕਰਦੇ ਨੇ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਸਾਨੂੰ ਈਮੇਲਸ ਔਰ ਸੈਗਮੈਂਟਸ ਦੇ ਨੀਚੇ ਕਮੈਂਟਸ ਵਸੂਲ ਹੁੰਦੇ ਨੇ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਔਰ ਉਹਨਾਂ ਚੋਂ ਜੋ ਸਾਨੂੰ ਲੱਗਦਾ ਹੈ ਕਿ ਵੀ ਸਾਡਾ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦਾ ਹੈ ਸਵਾਲ ਦੇ ਤੌਰ ਤੇ ਜਿਹੜਾ ਪੁੱਛਿਆ ਜਾਂਦਾ ਹੈ ਉਹਨੂੰ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਲ ਵੀ ਕਰਦੇ ਹਾਂ ਜਿਵੇਂ ਸਾਡੇ ਇੱਕ ਵਿਊਅਰ ਨੇ ਪੁੱਛਿਆ WhatsApp ਮੈਸੇਜ ਰਾਹੀਂ ਕਿ ਸਿੱਖ ਮਜ਼ਹਬ ਦੇ ਵਿੱਚ ਕਾਸਟ ਸਿਸਟਮ ਦੀ ਕੋਈ ਥਾਂ ਹੈ ਉਹ ਅਸੀਂ ਦੂਸਰੇ ਸੈਗਮੈਂਟ 'ਚ ਜਿਹੜਾ ਹੈ ਉਸ ਨੂੰ ਡਿਸਕਸ ਕਰਾਂਗੇ ਨਾਲ ਹੀ ਅਸੀਂ ਇਹ ਵੀ ਦੱਸ ਦਈਏ ਕਿ ਕੱਲ ਦੇ ਪ੍ਰੋਗਰਾਮ ਜਿਹੜੇ ਸਾਡੇ 2 ਇੰਡੀਪੈਂਡੈਂਟ ਸੈਗਮੈਂਟ ਸੀ ਕੱਲ ਦਾ ਪ੍ਰੋਗਰਾਮ ਅਸੀਂ ਦਲ ਖਾਲਸਾ ਦੇ ਬਾਨੀ ਔਰ ਸ਼ਾਇਰ ਸਿੱਖ ਚਿੰਤਕ ਫਿਲਾਸਫਰ ਐਕਟਿਵਿਸਟ ਭਾਈ ਗਜਿੰਦਰ ਸਿੰਘ ਹੋਰਾਂ ਦੇ ਨਾਂ ਕੀਤਾ ਸੀ ਕਿਉਂਕਿ ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ ਕੋਈ ਵੀ ਰੈਲੇਵੈਂਟ ਸੋਰਸ ਸਾਹਮਣੇ ਨਹੀਂ ਸੀ ਕੋਈ ਵੀ ਵਿਕੀਪੀਡੀਆ ਜਾਂ ਉਹਨਾਂ ਦਾ ਕੋਈ ਬਾਇਓ ਤੇ ਇੱਕ ਆਰਟੀਕਲ ਦੇ ਵਿੱਚ ਉਹਨਾਂ ਦੀ ਉਮਰ 81 ਸਾਲ ਲਿਖੀ ਹੋਈ ਸੀ ਮੈਨੂੰ ਹਾਲਾਂ ਸ਼ੱਕ ਤਾਂ ਉਦੋਂ ਵੀ ਹੋਇਆ ਲੇਕਿਨ ਮੈਂ ਮੈਂਸ਼ਨ ਕਰ ਦਿੱਤਾ ਔਰ ਬਾਅਦ ਦੇ ਵਿੱਚ ਸਾਨੂੰ ਕਰੈਕਸ਼ਨ ਵੀ ਆਈ ਔਰ ਭਾਈ ਗਜਿੰਦਰ ਸਿੰਘ ਉਹਨਾਂ ਦੀ ਆਪਣੀ ਲਿਖਤ ਵੀ ਜਿਹੜੀ ਉਹਨਾਂ ਨੇ ਓਵਰਆਲ ਲਿਖੀ ਹੈ ਸਾਰਿਆਂ ਦਾ ਥੈਂਕ ਯੂ ਕਰਦੇ ਹਾਂ ਤੇ ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਉਹ ਹੁਣ 70ਵੇਂ ਵਰੇ ਦੇ ਵਿੱਚ ਦਾਖਲ ਹੋਏ ਨੇ ਸੋ ਅਸੀਂ ਉਹਨਾਂ ਨੂੰ ਆਲਰੇਡੀ ਇੱਕ ਵੱਡੀ ਉਮਰ ਜਿਹੜੀ ਹੈ ਉਹ ਦਿੱਤੀ ਹੈ ਜਿਹੜਾ ਪੋਜ਼ਿਟਿਵ ਸਾਈਨ ਹੈ ਛੋਟਾ ਬਣਾ ਦਿਓ ਫਿਰ ਅਦਰਵਾਈਜ਼ ਹੁੰਦਾ ਹੈ ਰੱਬ ਉਹਨਾਂ ਨੂੰ ਜਿਹੜਾ ਖਾਲਿਸਤਾਨ ਦੇ ਸੁਪਨੇ ਦੇ ਸਾਕਾਰ ਹਾਲਾਂਕਿ ਸੁਪਨੇ ਤੋਂ ਜਿਹੜਾ ਉਹ ਹਕੀਕਤ ਤੱਕ ਜਦੋਂ ਅਸੀਂ ਗੱਲ ਕਰਦੇ ਹਾਂ ਸੋ ਅਸੀਂ ਸਮਝਦੇ ਹਾਂ ਵੀ ਵਾਹਿਗੁਰੂ ਉਹਨਾਂ ਨੂੰ ਲੰਮੀ ਔਰ ਚੜ੍ਹਦੀ ਕਲਾ ਵਾਲੀ ਉਮਰ ਬਖਸ਼ਣ ਤਾਂ ਕਿ ਜਿਸ ਸੁਪਨੇ ਨੂੰ ਲੈ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਇਸ ਸਾਰੇ ਪਾਸੇ ਲਾਈ 40 ਵਰਿਆਂ ਦਾ ਜਲਾਵਤਨੀ ਦਾ ਸਫ਼ਰ ਔਰ ਗੁਰੂ ਕਰੇ ਕਿ ਉਹ ਆਪਣੇ ਖਾਬ ਨੂੰ ਹਕੀਕਤ ਵਿੱਚ ਬਦਲਦੇ ਆ ਆਪਣੀ ਹਯਾਤੀ ਦੇ ਵਿੱਚ ਦੇਖ ਸਕਣ ਦੂਸਰਾ ਅਸੀਂ ਪਾਕਿਸਤਾਨ ਦੇ ਡਿਪਲੋਮੈਟ ਜਿਨ੍ਹਾਂ ਦਾ ਇੱਕ ਇੰਡੀਪੈਂਡੈਂਟ ਸੈਗਮੈਂਟ ਬੇਸ਼ੱਕ ਉਸ ਤੋਂ ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸੀ ਜਦੋਂ ਕਿ ਮੋਦੀ ਦੀ ਸਪੀਚ ਨੂੰ ਤਾਂ ਉਹਨਾਂ ਨੇ ਰੀਜੁਆਇੰਡਰ ਦਿੱਤਾ ਸੀ ਖਾਸ ਤੌਰ ਤੇ ਇੰਡੀਅਨ ਫੋਰਨ ਸਰਵਿਸ ਦੀ ਸਨੇਹ ਦੂਬੇ ਦਾ ਔਰ ਕੱਲ ਵਾਲਾ ਸੈਗਮੈਂਟ ਵੀ ਸਾਡੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ ਤੇ ਅਸੀਂ ਕਿਉਂਕਿ ਅਬਰਾਰ ਸਾਹਿਬ ਵੱਲੋਂ ਜੋ ਉਹਨਾਂ ਦਾ ਬਾਇਓ ਭੇਜਿਆ ਗਿਆ ਸੀ ਉਸ ਦੇ ਉੱਤੇ ਹੀ ਡਿਸਕਸ ਕੀਤਾ ਸੀ ਔਰ ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਵੀ ਉਹ ਜਿਨੇਵਾ ਦੇ ਵਿੱਚ ਸਵਿਟਜ਼ਰਲੈਂਡ 'ਚ ਜਿਹੜੇ ਨੇ ਉਹ ਪਾਕਿਸਤਾਨੀ ਮਿਸ਼ਨ ਦੇ ਵਿੱਚ ਨੇ ਪਰ ਸਾਡੇ ਵਿਊਅਰ ਮੁਹੰਮਦ ਆਫਤਾਬ ਜੀ ਜਿਹੜੇ ਖੁਦ ਇੱਥੇ ਪਾਕਿਸਤਾਨ ਦੇ ਯੂਨਾਈਟਿਡ ਨੇਸ਼ਨਸ ਦੇ ਆਫਿਸ 'ਚ ਉਹਨਾਂ ਦੇ ਲਿਖਣ ਮੁਤਾਬਕ ਉਹ ਰਹੇ ਨੇ ਹੁਣ ਰਿਟਾਇਰਡ ਨੇ ਉਹਨਾਂ ਨੇ ਕਿਹਾ ਵੀ ਹੁਣ ਸਾਇਮਾ ਸਲੀਮ ਜਿਹੜੇ ਨੇ ਉਹ ਯੂਨਾਈਟਿਡ ਨੇਸ਼ਨਸ ਮਿਸ਼ਨ ਜਿਹੜਾ ਪਾਕਿਸਤਾਨ ਦਾ ਉਹਦੇ 'ਚ ਐਜ਼ ਏ ਕਾਉਂਸਲਰ ਨੇ ਸੋ ਉਹ ਜਾਣਕਾਰੀ ਵਿਕੀਪੀਡੀਆ ਵਾਲੀ ਸ਼ਾਇਦ ਪੁਰਾਣੀ ਹੋਏਗੀ ਜਿਹਦੇ 'ਚ ਕਿ ਉਹ ਜਨੇਵਾ ਤੋਂ ਜਿਹੜੀ ਹੈ ਉਹ ਪ੍ਰਮੋਟ ਹੋ ਕੇ ਐਜ਼ ਏ ਕਾਉਂਸਲਰ ਇੱਥੇ ਯੂਨਾਈਟਿਡ ਨੇਸ਼ਨਸ ਪਰਮਾਨੈਂਟ ਆਫਿਸ 'ਚ ਆਏ ਨੇ ਸੋ ਅਸੀਂ ਇਸ ਦੀ ਵੀ ਕਰੈਕਸ਼ਨ ਕਰਦੇ ਹੁਣ ਸਪਾਂਸਰ ਭਾਈ ਗੁਰਦੇਵ ਸਿੰਘ ਮਾਨ ਜਿਵੇਂ ਹਰ ਸ਼ਹਿਰ ਦੇ ਨਾਲ ਤੁਸੀਂ 2-3 ਸ਼ਖਸੀਅਤਾਂ ਦਾ ਨਾਂ ਲੈ ਦਿਓ ਤੇ ਸਾਡਾ ਉਹ ਸ਼ਹਿਰ ਦਾ ਜਿਹੜਾ ਦੌਰਾ ਉਹ ਮੁਕੰਮਲ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਸੀਐਟਲ ਨਾਲ ਸੰਬੰਧਿਤ ਭਾਈ ਗੁਰਦੇਵ ਸਿੰਘ ਮਾਨ ਦਾ ਉਹੀ ਰੁਤਬਾ ਹੈ ਉਹ ਸਾਡੇ ਨਾਲ ਬਹੁਤ ਇੰਤਹਾ ਪਿਆਰ ਕਰਦੇ ਨੇ ਹਾਲਾਂ ਰਿਸ਼ਤੇ ਵਜੋਂ ਚੱਠਾ ਸਾਹਿਬ ਦੇ ਬ੍ਰਦਰ ਨੇ
ਲੇਕਿਨ ਬਹੁਤ ਵਾਰੀ ਭਰਾ ਤਾਂ ਇੱਕੋ ਵਿਚਾਰਧਾਰਾ ਦੇ ਬਹੁਤ ਵਾਰ ਨਹੀਂ ਹੁੰਦੇ। ਬਿਲਕੁਲ। ਲੇਕਿਨ ਜਿਸ ਡੈਡੀਕੇਸ਼ਨ ਜਾਂ ਕਮਿਟਮੈਂਟ ਦੇ ਨਾਲ ਭਾਈ ਬਲਵਿੰਦਰ ਸਿੰਘ ਚੱਠਾ ਔਰ ਉਹਨਾਂ ਦਾ ਪਰਿਵਾਰ ਸਾਡੇ ਨਾਲ ਜੁੜਿਆ ਹੈ, ਜਾਂ ਹਰ ਪੰਥਕ ਧਿਰ ਦੇ ਨਾਲ ਜਿਹੜਾ ਖਾਲਿਸਤਾਨ ਦਾ ਕੰਮ ਕਰਦੀ ਹੈ ਧਿਰ, ਇਸੇ ਤਰ੍ਹਾਂ ਭਾਈ ਗੁਰਦੇਵ ਸਿੰਘ ਮਾਨ ਸੀਐਟਲ 'ਚ ਹੁੰਦੇ ਆ, ਇਰਰਿਸਪੈਕਟਿਵ ਕਿ ਕੌਣ ਕਿਸ ਝੰਡੇ ਦੇ ਥੱਲੇ ਕੰਮ ਕਰਦਾ ਹੈ, ਉਹ ਸਾਰਿਆਂ ਨੂੰ ਹੀ ਕੋਆਪਰੇਟ ਕਰਦੇ ਨੇ, ਸਪੋਰਟ ਕਰਦੇ ਨੇ, ਸਫਲ ਕਾਰੋਬਾਰੀ ਨੇ। ਔਰ ਸੀਐਟਲ ਦਾ ਜਿਹੜਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਯੋਗਦਾਨ ਵੀ ਪਾਇਆ, ਬਾਕੀ ਆਪਣੇ ਟੀਮ ਮੈਂਬਰਾਂ ਨਾਲ, ਉਹਦੇ ਪ੍ਰੈਜ਼ੀਡੈਂਟ ਵੀ ਰਹੇ, ਹੁਣ ਵੀ ਉਹ ਸਾਰੇ ਦੇ ਵਿੱਚ, ਕਿਉਂਕਿ ਸੋਚ ਪੰਥਕ ਹੈ, ਗੁਰਦੁਆਰਿਆਂ 'ਚ ਧਿਰਾਂ ਬਣਦੀਆਂ ਨੇ, ਚਲੀਆਂ ਜਾਂਦੀਆਂ ਨੇ, ਕੋਈ ਨਵੀਂ ਧਿਰ ਆ ਜਾਂਦੀ ਹੈ, ਪਰ ਗੁਰਦੇਵ ਸਿੰਘ ਮਾਨ ਨੂੰ ਸਾਰੇ ਹੀ ਪਿਆਰ ਕਰਦੇ ਨੇ, ਕਿਉਂਕਿ ਉਹਨਾਂ ਨੇ ਐਜ਼ ਏ ਪ੍ਰੈਜ਼ੀਡੈਂਟ ਗੁਰਦੁਆਰੇ ਦੇ ਹੁੰਦਿਆਂ ਵੀ ਖਾਸ ਸੇਵਾ ਨਿਭਾਈ, ਔਰ ਹਿਸਾਬ ਕਿਤਾਬ ਦੇ ਲਿਹਾਜ਼ ਨਾਲ ਔਰ ਅਕਾਊਂਟੇਬਿਲਿਟੀ ਹਰ ਪੱਖੋਂ ਉਹਨਾਂ ਨੇ ਹਰ ਇੱਕ ਨੂੰ ਅਕਾਊਂਟੇਬਲ ਬਣਾਇਆ। ਔਰ ਖਾਲਿਸਤਾਨ ਦੇ ਲਈ ਜਦੋਂ ਵੀ ਅਸੀਂ, ਇਸ ਵਾਰ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਜਦੋਂ ਅਸੀਂ ਗਏ, ਕਿਉਂਕਿ ਉਹ ਸਾਡੇ ਇੱਕ ਹੋਰ ਪਿਆਰੇ ਮਿੱਤਰ ਸਰ ਕੁਲਵੰਤ ਸਿੰਘ ਗਰੇਵਾਲ, ਉਹਨਾਂ ਦੀ ਡਾਟਰ ਦਾ ਆਨੰਦ ਕਾਰਜ ਸੀ ਡਾਰਸ ਟੈਕਸਸ, ਉੱਥੇ ਗਏ ਹੋਏ ਸੀਗੇ, ਲੇਕਿਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ। ਉਹਨਾਂ ਨੇ ਅਫਸੋਸ ਦਾ ਇਜ਼ਹਾਰ ਵੀ ਕੀਤਾ ਕਿ ਭਾਈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਤੁਸੀਂ ਆਉਣਾ ਹੈ ਤਾਂ ਮੈਂ ਨਹੀਂ ਸੀ ਪ੍ਰੋਗਰਾਮ, ਟਿਕਟਾਂ ਪਹਿਲਾਂ ਦੀਆਂ ਲਈਆਂ ਹੋਈਆਂ ਸੀ। ਮੈਂ ਕਿਹਾ ਨਹੀਂ, ਇਹ ਵੀ ਇੰਪੋਰਟੈਂਟ ਹੁੰਦਾ, ਔਰ ਖਾਸ ਤੌਰ ਤੇ ਜਦੋਂ ਬੱਚੀ ਦਾ ਆਨੰਦ ਕਾਰਜ ਹੋਏ ਕਿਤੇ ਵੀ, ਉਹਦੇ ਲਈ ਬਾਕੀ ਸਭ ਕੁਝ ਛੱਡਿਆ ਜਾ ਸਕਦਾ। ਸੋ ਖਾਲਿਸਤਾਨ ਦੇ ਝੰਡਾ ਬਰਦਾਰ ਸਾਡੇ ਪਰਿਵਾਰਕ ਮੈਂਬਰ, ਇਸ ਤੋਂ ਵੱਧ ਕੇ ਮੈਂ ਕੀ ਕਹਾਂ, ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਆਵਾਜ਼ ਮਾਰੋ ਉਹ ਹਾਜ਼ਰ ਹੁੰਦੇ ਨੇ। ਸੋ ਅਸੀਂ ਤਾਂ ਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਪਰਿਵਾਰਕ ਖੁਸ਼ੀਆਂ, ਕਾਰੋਬਾਰੀ ਤਾਂ ਉਹ ਹੈ ਹੀ ਹੈ, ਰੱਬ ਨੇ ਉਹਨਾਂ ਨੂੰ ਇੱਕ ਸਫਲ ਕਾਰੋਬਾਰੀ ਬਣਾਇਆ, ਪਰ ਅਸੀਂ ਤਾਂ ਇਹੀ ਹੈ ਕਿ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ, ਹਮੇਸ਼ਾ ਜਿਹੜਾ ਉਹ ਜੁੜੇ ਰਹਿਣ ਗੁਰੂ ਦੇ ਨਾਲ ਔਰ ਗੁਰੂ ਪੰਥ ਨਾਲ। ਤੇ ਟੀਵੀ 84 ਦੇ ਉੱਤੇ ਵੀ ਇਵੇਂ ਹੀ ਨਜ਼ਰੇ ਅਨਾਇਤ ਰੱਖਣ। ਹੁਣ ਗੱਲ ਕਰੀਏ, ਕਿਉਂਕਿ ਕੱਲ ਅਸੀਂ ਗੱਲ ਕਰਨੀ ਸੀ ਇੱਕ ਸੈਗਮੈਂਟ ਇਹਦੇ ਲਈ ਸੀ, ਲੇਕਿਨ ਦੂਸਰਿਆਂ 'ਚ ਅਸੀਂ ਕਈ ਵਾਰ ਇੰਨੇ ਐਬਜ਼ੌਰਬ ਹੋ ਜਾਂਦੇ ਆ ਕਿ ਜਦੋਂ ਤੱਕ ਫਿਰ ਘੜੀ ਦੇਖੀਦਾ, ਫਿਰ ਤੁਸੀਂ ਵੀ ਤਨਜ਼ ਨਾਲ ਕਹਿੰਦੇ ਹੋ ਜੀ ਟਾਈਮ ਹੀ 1.5 ਦਾ 2 ਘੰਟੇ ਕਰ ਦਿਓ, ਪਹਿਲਾਂ ਘੰਟਾ ਫਿਰ 2 ਕਰ ਦਿਓ। ਚਲੋ ਐਨੀਵੇ, ਪਰ ਸ਼ਾਇਦ ਹੁਣ ਕੈਪਟਨ ਅਮਰਿੰਦਰ ਦੀ ਕਿਸਮਤ ਲਿਖਿਆ ਸੀ ਵੀ ਅਸੀਂ ਉਹਦੀ ਗੱਲ ਕਰੀਏ, ਤੇ ਕੱਲ ਹੁੰਦੀ ਤਾਂ ਥੋੜੀ ਜਿਹੀ ਡਿਫਰੈਂਟ ਐਂਗਲ ਤੋਂ ਹੋਣੀ ਸੀ। ਹੁਣ ਜਿਹੜਾ ਅਗੇਨ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਕਹਿੰਦੇ ਮੈਨੂੰ ਦੁੱਖ ਹੁੰਦਾ ਹੈ ਆਲਵੇਜ਼ ਜਦੋਂ ਆਪਣੀ ਅਸੀਂ ਧਰਤੀ ਵੱਲ ਦੇਖਦੇ ਹਾਂ ਕਿ ਅੱਜ ਉੱਥੇ ਕੀ ਚੱਲ ਰਿਹਾ। ਬਿਲਕੁਲ। ਅਸੀਂ ਕੱਲ ਭਾਈ ਗਜਿੰਦਰ ਸਿੰਘ ਹੋਰਾਂ ਦੇ ਅਲਫਾਜ਼ ਦੇ ਵਿੱਚ ਹੀ ਇਹ ਡਿਸਕਸ ਕੀਤਾ ਸੀ ਕਿ 47 ਦੇ ਵਿੱਚ ਅਸੀਂ ਕਿਵੇਂ ਬੱਸ ਖੁੰਝਾਈ, ਹਾਊ 6 ਮਿਸ ਦਾ ਬੱਸ ਐਂਡ ਐਂਡਡ ਇਨ ਦਾ ਹਿੰਦੂ ਸਲੇਵਰੀ। ਔਰ ਇਹ ਕਹਾਣੀ 74-75 ਸਾਲ ਦੀ, ਸਾਡੇ ਇੱਕ ਦੋ ਵਿਊਅਰਸ ਨੇ ਲਿਖਿਆ ਕਿ ਵੀ ਜੀ ਲੈਟ ਦਾ ਪਾਸਟ ਬੀ ਪਾਸਟ ਐਂਡ ਬਰੀ ਇਟਸ ਹੈਡ। ਪਰ ਨਹੀਂ, ਜਦੋਂ ਤੁਸੀਂ ਬਾਰ-ਬਾਰ ਆਪਣੀ ਅੱਜ ਦੀ ਹਾਲਤ ਦੇਖਦੇ ਹੋ ਤੇ ਇਹ ਠੀਕ ਹੈ ਕਿ ਵੀ ਹੁਣ ਅਸੀਂ ਉਹ ਤਾਂ ਬੀਤਿਆ, ਉਹਦਾ ਤਾਂ ਸਾਡੇ ਕੋਲ ਕੋਈ ਕੰਟਰੋਲ ਵੀ ਨਹੀਂ ਹੈ ਔਰ ਅਸੀਂ ਕਰ ਵੀ ਕੁਝ ਨਹੀਂ ਸਕਦੇ ਅਦਰ ਦੈਨ ਕਿ ਉਸ ਸਬਕ ਤੋਂ ਸਿੱਖੀਏ। ਤੇ ਉਹ ਸਬਕ ਜਿਨ੍ਹਾਂ ਨੇ ਸਾਨੂੰ ਸਿਖਾਇਆ, ਉਦੋਂ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਉਹਨਾਂ ਦਾ ਪ੍ਰੋਸਪੈਕਟ ਸੀ ਕਿ ਉਹਨਾਂ ਨੂੰ ਮਿਲਣੀ ਹੈ ਸਾਰੀ। ਅੱਜ ਉਹ ਸਿਰਫ ਉਹਨਾਂ ਕੋਲ ਪੋਲੀਟੀਕਲ ਪਾਵਰ ਹੀ ਨਹੀਂ ਹੈ 75 ਸਾਲਾਂ ਤੋਂ, ਹੁਣ ਤਾਂ ਸੈਕੂਲਰਿਜ਼ਮ ਦਾ ਲਬਾਦਾ ਲੱਥ ਕੇ ਨੰਗੇ ਚਿੱਟੇ ਜਿਹੜੇ ਹਿੰਦੂ ਤਵੀ ਹਿੰਦੂ ਹਿੰਦੁਸਤਾਨ ਦੇ ਝੰਡਾ ਬਰਦਾਰ ਨੇ, ਪਾਵਰ ਉਹਨਾਂ ਦੇ ਕੋਲ ਹੈ। ਸੋ ਜਦੋਂ ਉਹਨਾਂ ਦੇ ਕੋਲ ਨਹੀਂ ਸੀ ਕੁਝ ਵੀ, ਉਹ ਵੀ ਇੱਕ ਸਾਡੇ ਵਾਂਗ ਰਾਉਂਡ ਟੇਬਲ ਕਾਨਫਰੰਸ ਦੇ ਉੱਤੇ ਬੈਠ ਕੇ ਤੀਸਰੀ ਧਿਰ ਸੀ, ਭਾਵੇਂ ਮੈਜੋਰਿਟੀ ਧਿਰ ਸੀ, ਪਰ ਸਿੱਖ ਤੀਸਰੀ ਜਿਹੜੇ ਨੇ ਮੁਸਲਮਾਨਾਂ ਤੋਂ ਬਾਅਦ ਉਹਨਾਂ ਦੀ ਨੂੰ ਰਾਉਂਡ ਟੇਬਲ ਕਾਨਫਰੰਸ ਸੱਦਿਆ ਗਿਆ ਸੀ, ਉਹਨਾਂ ਦਾ ਸੈਪਰੇਟ ਇਲੈਕਟੋਰੇਟ ਸੀ ਸਾਰਾ। ਲੇਕਿਨ ਇਹ ਬੇਸ਼ੱਕ ਸਲੇਵਰੀ ਦੀ ਸਾਡੀ ਦਾਸਤਾਨ ਤਾਂ ਇਮੀਡੀਏਟ ਬਾਅਦ ਕਾਂਸਟੀਟਿਊਂਟ ਅਸੈਂਬਲੀ 'ਚ ਹੀ ਸ਼ੁਰੂ ਹੋ ਜਾਂਦੀ ਹੈ, ਜਦੋਂ ਅਸੀਂ ਆਰਟੀਕਲ 25B ਭਾਰਤੀ ਕਾਂਸਟੀਟਿਊਸ਼ਨ ਦਾ ਦੇਖਦੇ ਹਾਂ ਕਿ ਵੀ ਕਿਵੇਂ ਸਿੱਖਾਂ ਨੂੰ ਹਿੰਦੂ ਦੇ ਤੌਰ ਦੇ ਉੱਤੇ ਸਿੱਖ ਮਜ਼ਹਬ ਦੀ ਵੱਖਰੀ ਹੋਂਦ ਨੂੰ ਹੀ ਮੰਨਣ ਤੋਂ ਭਾਰਤੀ ਆਇਨ ਇਨਕਾਰੀ ਹੈ, ਔਰ ਇਸ ਕਰਕੇ ਸਿੱਖਾਂ ਨੇ
ਦੋਨੋਂ ਸਿੱਖ ਰਿਪਰੈਜ਼ੈਂਟੇਟਿਵਸ ਨੇ ਸਾਈਨ ਕਰਨ ਤੋਂ ਇਨਕਾਰ ਕੀਤਾ ਜੀ ਸੋ ਡੀ ਫੈਕਟੋ ਬੇਸ਼ੱਕ ਅਸੀਂ ਕੈਪਚਰ ਐਂਡ ਡੀ ਜੂਰਸ ਅਸੀਂ ਉਹਨਾਂ ਦਾ ਹਿੱਸਾ ਨਹੀਂ ਹੈ ਔਰ ਬਾਕੀ ਦਾਸਤਾਨ ਅਸੀਂ ਲਗਾਤਾਰਤਾ ਨਾਲ ਪਿਛਲੇ 9 ਸਾਲ ਤੋਂ ਇਸ ਪਲੇਟਫਾਰਮ ਤੋਂ ਔਰ ਪਿਛਲੇ 30-35 ਸਾਲ ਤੋਂ ਗੁਰਦੁਆਰਾ ਸਟੇजेस ਤੋਂ ਸੈਮੀਨਾਰਸ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਓਪੀਨੀਅਨ ਮੇਕਰ ਨੇ ਕੋਈ ਅਮਰੀਕਨ ਸਿਸਟਮ ਚ ਕੈਨੇਡੀਅਨ ਚ ਰੇਡੀਓ ਦੀਆਂ ਵੇਵਸ ਤੇ ਸੁਣਾਉਂਦੇ ਚਲੇ ਆ ਰਹੇ ਹਨ ਸੋ ਬਹੁਤ ਵਾਰ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਉਹ ਇਸ ਕਦਰ ਇੱਕ ਸਿਆਸੀ ਦਲਦਲ ਬਣਾ ਦਿੱਤੀ ਗਈ ਹੈ ਕਿਉਂਕਿ ਅਸੀਂ ਇਹ ਹਮੇਸ਼ਾ ਹੀ ਦੇਖਦੇ ਹਾਂ ਕਿ ਜਿਹੜੇ ਹਿੰਦੂਤਵਾ ਵਾਲਿਆਂ ਦੇ ਕੋਲ ਪੋਲੀਟੀਕਲ ਪਾਵਰ ਹੈ ਅੱਜ ਉਹਨਾਂ ਦੇ ਕੋਲ 100 ਸਾਲ ਦੀ ਵਰਕਿੰਗ ਹੈ ਥਿੰਕਿੰਗ ਹੈ ਇਨਫਰਾਸਟ੍ਰਕਚਰ ਹੈ ਆਰਗੇਨਾਈਜੇਸ਼ਨਲ ਢਾਂਚਾ ਹੈ ਐਂਡ ਅਬਵ ਆਲ ਜਿਸ ਦੇ ਸਾਹਮਣੇ ਵੱਡੇ ਜਿਹੜੇ ਨੇ ਉਹ ਗੋਡੇ ਟੇਕ ਦਿੰਦੇ ਨੇ ਨੱਕ ਰਗੜਦੇ ਨੇ ਉਹ ਦੌਲਤ ਹੈ ਪੈਸਾ ਹੈ ਅੰਨਾ ਪੈਸਾ ਉਹਨਾਂ ਨੇ ਲੋਕਾਂ ਤੋਂ ਵੀ ਜਿਹੜਾ ਅਮੀਰ ਜਿਨ੍ਹਾਂ ਨੂੰ ਇਹਨਾਂ ਨੇ ਬਣਾਇਆ ਅੰਬਾਨੀ ਅਡਾਨੀ ਪਤੰਜਲੀ ਸਰਕਾਰੀ ਖਜ਼ਾਨਾ ਵੀ ਔਰ ਹਰ ਕਿਸਮ ਦੇ ਤੌਰ ਤਰੀਕਿਆਂ ਨਾਲ ਢੰਗ ਤਰੀਕਿਆਂ ਨਾਲ ਔਰ ਇਸ ਗੱਲ ਦੀ ਇਹਨਾਂ ਲక్ష్ਮੀ ਦੇ ਪੁਜਾਰੀਆਂ ਨੂੰ ਕਿਉਂਕਿ ਇਹ ਵੀ ਦੁਨੀਆ ਦੇ ਕਿਸੇ ਮਜ਼ਹਬ 'ਚ ਨਹੀਂ ਹੋਇਆ ਕਿ ਬਈ ਤੁਸੀਂ ਦੌਲਤ ਦੀ ਵੀ ਦੇਵੀ ਬਣਾ ਦਿਓ ਤੇ ਉਹਨੂੰ ਪੂਜੋ ਉਹਦਾ ਨਾਂ ਲక్ష్ਮੀ ਹੈ ਸੋ ਇਹ ਲక్ష్ਮੀ ਦੇ ਪੁਜਾਰੀ ਨੇ ਦੌਲਤ ਦੇ ਪੁਜਾਰੀ ਨੇ ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਹੈ ਇਹਨਾਂ ਦੇ ਜਿਹੜਾ ਗੁਰੂ ਘੰਟਾਲ ਚਾਣਕਿਆ ਹੈ ਜਿਹਨੇ ਸਾਮ ਦਾਮ ਦੰਡ ਭੇਦ ਚਾਰੋਂ ਹਥਿਆਰਾਂ ਦਾ ਜ਼ਿਕਰ ਕੀਤਾ ਹੈ ਆਪਣੇ ਕੂਟਨੀਤੀ ਸ਼ਾਸਤਰ ਦੇ ਵਿੱਚ ਉਹਨਾਂ ਨੇ ਸਾਮ ਦੀ ਉਹਨਾਂ ਨੂੰ ਹੁਣ ਲੋੜ ਨਹੀਂ ਹੈ ਸਾਮ ਤਾਂ ਹੁੰਦਾ ਹੈ ਗਧੇ ਨੂੰ ਪਿਓ ਕਹਿਣਾ ਉਹ ਉਹਨਾਂ ਨੇ 47 ਦੇ ਵੇਲੇ ਇਸ ਹਥਿਆਰ ਨੂੰ ਵਰਤਿਆ ਜਿਹਦੇ ਥੱਲੇ ਅੰਗਰੇਜ਼ਾਂ ਦੇ ਨਾਲ ਵੀ ਰਲੇ ਉਹਨਾਂ ਦੀ ਵੀ ਕੋਆਪਰੇਟ ਕਰਦੇ ਰਹੇ ਸਿੱਖ ਲੀਡਰਸ਼ਿਪ ਨੂੰ ਜਿਹੜਾ ਹੈ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪਸਮਾਇਆ ਜੇ ਹੁਣ ਮੈਂ ਡੰਗਰਾਂ ਵਾਲੀ ਜਿਹੜੀ ਹੈ ਸ਼ਬਦਾਵਲੀ ਇਸਤੇਮਾਲ ਕਰਾਂ ਕਿ ਭਾਈ ਅਲਟੀਮੇਟਲੀ ਉਹਨਾਂ ਦੀਆਂ ਅੱਖਾਂ ਹੀ ਅੰਨੀਆਂ ਕਰ ਦਿੱਤੀਆਂ ਸਿੱਖ ਲੀਡਰਸ਼ਿਪ ਦੀਆਂ ਔਰ ਜ਼ਾਹਰ ਹੈ ਕਿ ਅੱਜ ਉਹਨਾਂ ਦੇ ਕੋਲ ਜਿਹੜਾ ਹੈ ਉਹ ਦਾਮ ਵੀ ਹੈ ਮੁੱਲ ਖਰੀਦਣ ਦੀ ਤਾਕਤ ਵੀ ਹੈ ਜਿਹਨੂੰ ਮਰਜ਼ੀ ਉਹ ਦੌਲਤ ਸੁੱਟਣ ਔਰ ਦੰਡ ਵੀ ਹੈ ਪਨਿਸ਼ਮੈਂਟ ਜੋ ਅਸੀਂ ਦੇਖੀਏ ਟਾਡਾ ਪੋਟਾ ਕਾਨੂੰਨਾਂ ਤੋਂ ਲੈ ਕੇ ਅੱਜ ਸੈਡੀਸ਼ਨ ਦੇ ਕਾਨੂੰਨ ਝੂਠੇ ਕੇਸਾਂ 'ਚ ਫਸਾਣਾ ਇਹ ਦੰਡ ਹੈ ਕਿ ਸਖਤ ਤੋਂ ਸਖਤ ਆਪਣੇ ਵਿਰੋਧੀ ਨੂੰ ਇੰਨੀਆਂ ਸਖਤ ਸਜ਼ਾ ਦਿਓ ਕਿ ਬਾਕੀਆਂ ਦੇ ਲਈ ਉਹ ਇੱਕ ਸਬਕ ਹੋਏ ਜਿਵੇਂ ਉਹ ਕਾਂ ਮਾਰ ਕੇ ਟੰਗਿਆ ਜਾਂਦਾ ਬਾਕੀਆਂ ਨੂੰ ਸਬਕ ਦੇਣ ਦੇ ਲਈ ਕਿ ਭਾਈ ਇਹ ਤੇ ਭੇਦ ਜਿਵੇਂ ਤੁਸੀਂ ਕਿਹਾ ਕਿ ਵੀ ਕੈਪਟਨ ਅਮਰਿੰਦਰ ਜਿਹੜਾ ਉਹ ਵਿਭੀਸ਼ਣ ਦਾ ਰੋਲ ਅਦਾ ਕਰ ਰਿਹਾ ਹੁਣ ਵਿਭੀਸ਼ਣ ਭੇਦ ਹੈ ਜਿਹਨੂੰ ਹਾਲਾਂਕਿ ਇਹਨਾਂ ਦੇ ਲਿਖਾਰੀ ਬੜੀ ਚਲਾਕੀ ਦੇ ਨਾਲ ਅੰਗਰੇਜ਼ਾਂ ਦੇ ਖਾਤੇ 'ਚ ਪਾ ਦੇਣਗੇ ਕਿ ਜੀ ਦੇਖੋ ਅੰਗਰੇਜ਼ਾਂ ਨੇ ਤਾਂ ਡਿਵਾਈਡ ਐਂਡ ਰੂਲ ਕੀਤਾ ਔਰ ਇਹਦੇ ਥੱਲੇ ਉਹ ਈਵਨ ਪਾਕਿਸਤਾਨ ਦੀ ਮੰਗ ਨੂੰ ਨਕਾਰਨ ਦੇ ਲਈ ਵੀ ਇਹ ਕਹਿਣਗੇ ਕਿ ਜੀ ਇਹ ਤਾਂ ਪਾਕਿਸਤਾਨ ਦਾ ਕਨਸੈਪਟ ਔਰ ਉਹਨਾਂ ਨੂੰ ਹਵਾ ਦੇਣਾ ਜਾਂ ਉਹਨਾਂ ਨੂੰ ਜਿਹੜਾ ਹੈ ਉਹ ਅੰਗਰੇਜ਼ਾਂ ਨੇ ਖੜਾ ਕੀਤਾ ਕਿ ਔਰ ਇਹਨੂੰ ਉਹਨਾਂ ਨੇ ਭਾਰ ਦਿੱਤਾ ਉਹਨੂੰ ਕਹਿੰਦੇ ਜੀ ਕਿਉਂਕਿ ਉਹਨਾਂ ਨੂੰ ਸੀ ਕਿ ਡਿਵਾਈਡ ਐਂਡ ਰੂਲ ਉਹਨਾਂ ਨੇ ਵੰਡ ਦਿੱਤਾ ਹਾਲਾਂ ਦੁਨੀਆ ਭਰ ਦੇ ਵਿੱਚ ਇਹ ਕਿਹੜਾ ਕੋਈ ਇੱਕ ਨਵੀਂ ਗੱਲ ਹੈ ਜੇ ਹਜ਼ਾਰਾਂ ਸਾਲਾਂ ਦੀ ਤੁਸੀਂ ਤਾਰੀਖ ਦੇਖੋ ਤੇ ਜਿਹੜੇ ਵੀ ਜਿੱਥੇ ਕਾਬਜ਼ ਹੁੰਦੇ ਨੇ ਜਿਹੜੀ ਛੋਟੀ ਗਿਣਤੀ ਵਾਲੇ ਆ ਕੇ ਜਦੋਂ ਵੱਡ ਗਿਣਤੀ ਦੇ ਉੱਤੇ ਕਾਬਜ਼ ਹੁੰਦੇ ਨੇ ਤੇ ਉਹ ਫਿਰ ਖਰੀਦਦੇ ਵੀ ਨੇ ਜਿਹੜਾ ਰਿਬੈਲ ਕਰਦਾ ਉਹਨੂੰ ਮਾਰਦੇ ਵੀ ਨੇ ਔਰ ਉਹ ਵੀ ਦੇਖਦੇ ਨੇ ਵੀ ਕਿਵੇਂ ਜਿਹੜੀਆਂ ਤਾਕਤਾਂ ਉਹਨਾਂ ਨੂੰ ਜੇ 2-3 ਡਿਫਰੈਂਟ ਤਾਕਤਾਂ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਕਰ ਰਹੀਆਂ ਤੇ ਉਹ ਇਹ ਵੀ ਦੇਖਦੇ ਨੇ ਕਿ ਕਿਵੇਂ ਉਹਨਾਂ ਨੂੰ ਆਪਸ ਦੇ ਵਿੱਚ ਟਕਰਾ ਕਰਕੇ ਰੱਖਣਾ ਔਰ ਇਸ ਚੋਂ ਇਹਨੂੰ ਹੀ ਡਿਵਾਈਡ ਐਂਡ ਰੂਲ ਪਰ ਇਹ ਤਾਂ ਬਹੁਤ ਪਹਿਲਾਂ ਇਹਦੇ ਤੋਂ ਚਾਣਕਿਆ ਨੇ ਇਸ ਹਥਿਆਰ ਨੂੰ ਭੇਦ ਔਰ ਭੇਦ ਦਾ ਹਥਿਆਰ ਜੇ ਮੈਂ ਇਹਨਾਂ ਦੇ ਸਕ੍ਰਿਪਚਰ ਚੋਂ ਜਾਂ ਇਹਨਾਂ ਦੀਆਂ ਮਾਈਥੋਲੋਜੀ ਔਰ ਸੋ ਕਾਲਡ ਹਿਸਟਰੀ ਚੋਂ ਮੈਂ ਕਹਾਣੀਆਂ ਸੁਣਾਵਾਂ ਤੇ ਸ਼ਾਇਦ ਸਾਰੀ ਰਾਤ ਗੁਜ਼ਰ ਜਾਏ ਲੇਕਿਨ ਤੁਸੀਂ ਜਿਵੇਂ ਵਿਭੀਸ਼ਣ ਦੀ ਗੱਲ ਕੀਤੀ ਕਿਉਂਕਿ ਅੱਜ ਦਾ ਇਹਨਾਂ ਦਾ ਸਾਰਾ ਏਜੰਡਾ ਆਰਐਸਐਸ ਦਾ ਤਾਂ ਰਾਮ ਦੇ ਦੁਆਲੇ ਘੁਮਾਇਆ ਪੋਲੀਟੀਕਲ ਰਾਮ ਰਿਲੀਜੀਅਸ ਰਾਮ ਉਹ ਗੋਸਵਾਮੀ ਤੁਲਸੀਦਾਸ ਨੇ 5 ਸਦੀਆਂ ਪਹਿਲਾਂ ਜਿਸ ਨੂੰ ਰਾਮਚਰਿਤ ਮਾਨਸ 'ਚ ਲਿਖਿਆ ਹਿੰਦੂ ਘਰਾਂ ਦੇ ਵਿੱਚ ਜਿਸ ਨੂੰ ਰਾਮਾਇਣ ਕਹਿ ਕੇ ਪੜ੍ਹਿਆ ਜਾਂਦਾ ਹੈ ਭਗਤੀ ਦਾ ਇੱਕ ਉਹ ਹੈ ਉਹ ਉਹਦੇ ਨਾਲ ਕਿਸੇ ਨੂੰ ਵੀ ਕੋਈ ਇਖਤਲਾਫਾਤ ਨਹੀਂ ਨੇ ਕੋਈ ਕਿਸੇ ਨੂੰ ਵੀ ਮੰਨਦਾ ਹੈ ਉਹ ਤ੍ਰੇਤੇ ਦਾ ਅਵਤਾਰ ਰਾਮ ਹੈ ਜਾਂ ਦੁਆਪਰ ਦਾ ਅਵਤਾਰ ਕ੍ਰਿਸ਼ਨ ਹੈ ਉਹ ਮਜ਼ਹਬੀ ਜਿਹੜਾ ਇੱਕ ਫੇਥ ਦੇ ਉੱਤੇ ਭਗਤੀ ਮਾਰਗ ਦੇ ਥੱਲੇ ਖੜਾ ਰਾਮ ਹੈ ਪਰ ਜਿਹੜਾ ਰਾਮ ਇਹਨਾਂ ਨੇ ਖੜਾ ਕੀਤਾ
ਜਿਹਨੂੰ ਇਹਨਾਂ ਨੇ ਬਕਾਇਦਾ ਆਪਣੀ ਵਰਕਿੰਗ ਕਮੇਟੀ ਮੀਟਿੰਗਸ ਦੇ ਵਿੱਚ ਲੇਟ 70s 'ਚ ਇਹਨਾਂ ਨੇ ਡਿਸਾਈਡ ਕੀਤਾ ਕਿ ਵੀ ਰਾਮ ਜਿਹੜਾ ਹੈ ਉਸ ਨੂੰ ਐਸੇ ਹੁਣ ਹਾਲਾਂ ਤੁਸੀਂ ਦੇਖੋ ਕਿ ਜਿਸ ਦਇਆਨੰਦ ਨੇ ਆਰੀਆ ਲਫ਼ਜ਼ ਦਿੱਤਾ ਜਿਸ ਦੇ ਉੱਤੇ ਇਹਨਾਂ ਨੇ ਆਰੀਆ ਸਭਾ ਆਰੀਆ ਸਮਾਜ ਬਣਾਈ ਜਾਂ ਜਿਸ ਦਇਆਨੰਦ ਉਹ ਵੀ ਗੁਜਰਾਤ 'ਚ ਪੈਦਾ ਹੋਇਆ ਉਹ ਬੁੱਤ ਪ੍ਰਸਤੀ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੈ ਕਿ ਵੀ ਇਹ ਵੇਦਾਂ ਦੇ ਵਿੱਚ ਤਾਂ ਬੁੱਤਾਂ ਦਾ ਕਨਸੈਪਟ ਨਹੀਂ ਹੈ, ਇਹ ਰਾਮ ਕ੍ਰਿਸ਼ਨ ਦੂਜੇ ਅਵਤਾਰ ਤਾਂ ਪੁਰਾਣਾ 'ਚੋਂ ਆਏ। ਸੋ ਉਸ ਦਇਆਨੰਦ ਨੂੰ ਵੀ ਇਹਨਾਂ ਨੇ ਆਪਣਾ ਹਿੰਦੂਤਵਾ ਔਰ ਆਰੀਆ ਸਮਾਜ ਦੇ ਥੱਲੇ ਲੈ ਆਂਦਾ। ਸਾਵਰਕਰ ਜਿਹਨੇ ਹਿੰਦੂਤਵਾ ਦੀ ਪੋਲੀਟੀਕਲ ਡੈਫੀਨੇਸ਼ਨ ਦਿੱਤੀ ਉਹ ਖੁਦ ਸਾਵਰਕਰ ਬੀਫ ਖਾਣ ਵਾਲਾ ਔਰ ਇੱਕ ਨਾਸਤਕ ਕਿਸਮ ਦਾ ਬੰਦਾ ਜਿਹੜਾ ਕੋਈ ਇਹ ਰਾਮ ਕ੍ਰਿਸ਼ਨ ਜਾਂ ਇਸ ਕਨਸੈਪਟ 'ਚ ਤਾਂ ਯਕੀਨ ਹੀ ਨਹੀਂ ਸੀ ਕਰਦਾ। ਉਹਦਾ ਜਿਹੜਾ ਸੀ ਉਹ ਤਾਂ ਇੰਡਸ ਤੋਂ ਜਿਹੜਾ ਕੰਨਿਆ ਕੁਮਾਰੀ ਤੱਕ ਹਿੰਦੂਤਵਾ ਦੇ ਥੱਲੇ ਜਿਹੜਾ ਲਫ਼ਜ਼ ਹੈ ਉਸਨੇ ਇਸਤੇਮਾਲ ਕੀਤਾ, ਹਿੰਦੂਤਵਾ ਆਈਡੀਓਲੋਜੀ ਉਹਦੀ ਸੀ, ਉਹ ਵੀ ਇਹਨਾਂ ਦਾ ਆਈਡੀਅਲ ਬਣ ਗਿਆ। ਉਹਨੂੰ ਵੀ ਜਿੱਥੇ ਹੈ ਵੇਚਣ ਦਾ ਉਹਦਾ ਅੰਡੇਮਾਨ ਨਿਕੋਬਾਰ ਜਿਹੜਾ ਉਹਦਾ 에ਅਰਪੋਰਟ ਦਾ ਨਾਂ ਉਹਦੇ ਨਾਂ ਤੇ ਰੱਖਿਆ। ਵਾਜਪਾਈ ਨੇ ਪਾਰਲੀਮੈਂਟ ਦੇ ਬਾਹਰ ਉਹਦੀ ਮੂਰਤੀ ਲਵਾਈ, ਉਹ ਵੀ ਉਹਨਾਂ ਨੇ ਆਪਣੇ 'ਚ ਜਜ਼ਬ ਕਰ ਲਿਆ। ਫਿਰ ਅਸੀਂ ਦੇਖਦੇ ਹਾਂ ਕਿ ਗੋਲਵਲਕਰ ਹੈਡਗਵੇਅਰ ਜਿਹੜਾ ਨੇ ਤਾਂ ਕੀਤਾ ਹੀ ਫਾਊਂਡ RSS। ਹੁਣ ਉਹਨਾਂ ਦੀ ਜਿਹੜੀ ਵਰਣ ਆਸ਼ਰਮ ਹੈ ਜਿਹੜੀ RSS ਹੈਡਗਵੇਅਰ ਜਾਂ ਗੋਲਵਲਕਰ ਦਾ ਹੈ ਉਹ ਤਾਂ ਵਰਣ ਆਸ਼ਰਮ ਦੀ ਐਡਵੋਕੇਸੀ ਕਰਦਾ ਹੈ, ਜ਼ਾਤ ਪਾਤੀ ਸਿਸਟਮ ਦੀ। ਬ੍ਰਾਹਮਣ ਉੱਤੇ ਹੈ ਸਭ ਤੋਂ ਲੈਡਰ ਤੇ ਔਰ ਉਹ ਹੀ ਸਿਸਟਮ ਜਿਹੜਾ ਪੋਲੀਟੀਕਲੀ। ਸੋ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਾਰੇ ਨੂੰ ਘੁਮਾਇਆ, ਸਾਵਰਕਰ ਨੂੰ ਵੀ ਨਾਲ ਘੜੀਸਿਆ ਹੋਇਆ ਹੈ, ਦਇਆਨੰਦ ਨੂੰ ਵੀ ਲਿਆ ਹੋਇਆ। ਇਸ ਕਰਕੇ ਤੁਸੀਂ ਦੇਖੋਗੇ ਕਿ ਭਾਰਤ ਦੇ ਵਿੱਚ ਉਹੀ ਆਰੀਆ ਸਮਾਜੀ ਔਰ ਸਨਾਤਨੀ ਜਿਹੜੇ ਇੱਕ ਦੂਜੇ ਨਾਲ ਖਹਿੰਦੇ ਸੀ, ਉਹੀ ਬ੍ਰਹਮੋ ਸਮਾਜ ਔਰ ਸਨਾਤਨੀ ਜਿਹੜੇ ਇੱਕ ਦੂਜੇ ਨਾਲ ਖਹਿੰਦੇ ਸੀ। ਔਰ ਜੇ ਤੁਸੀਂ ਇਹਨਾਂ ਦੀ 19th ਸੈਂਚੁਰੀ ਐਂਡ ਦੇ ਵਿੱਚ ਦੇਖੋ ਜਦੋਂ ਅੰਗਰੇਜ਼ਾਂ ਨੇ ਸਤੀ ਸਿਸਟਮ ਬੰਦ ਕਰਨ ਦਾ ਕਾਨੂੰਨ ਪਾਸ ਕੀਤਾ ਜਾਂ ਦਲਿਤਾਂ ਨੂੰ ਐਜੂਕੇਸ਼ਨ ਦੇਣ ਦੀ ਗੱਲ ਕੀਤੀ ਜਾਂ ਬਾਕੀ ਜਿਹੜੇ ਉਹਨਾਂ ਨੇ ਬਰਾਬਰੀ ਦੀਆਂ ਲਿਆਂਦੀਆਂ ਚੀਜ਼ਾਂ, ਔਰ ਇਹਨਾਂ ਨੇ ਕਿਹਾ ਇਹ ਤਾਂ ਹਿੰਦੂ ਧਰਮ 'ਚ ਦਖਲ ਅੰਦਾਜ਼ੀ ਹੈ। ਸਤੀ ਕਰਨਾ ਔਰਤ ਨੂੰ ਉਹਦੇ ਹਸਬੈਂਡ ਦੀ ਪਾਇਰ ਦੇ ਉੱਤੇ ਚਿਖਾ ਦੇ ਉੱਤੇ ਤਾਂ ਸਾਡੇ ਧਰਮ ਦਾ ਹਿੱਸਾ ਹੈ। ਤੁਸੀਂ ਕਿਵੇਂ ਸ਼ੂਦਰਾਂ ਨੂੰ ਪੜ੍ਹਨ ਦੇ ਰਹੇ ਹੋ? ਔਰ ਇਹ ਉਸ ਜ਼ਮਾਨੇ ਦੀ ਗੱਲ ਜਦੋਂ ਕਿ ਫਿਰ ਬਾਬਾ ਫੂਲ ਕੇ ਔਰ ਦੂਜੇ ਜਿਹੜੇ ਨੇ ਉਹਨਾਂ ਨੇ ਆਪਣੀ ਆਵਾਜ਼ ਚੁੱਕੀ। ਬਾਅਦ 20th ਸੈਂਚੁਰੀ 'ਚ ਅਸੀਂ ਡਾਕਟਰ ਅੰਬੇਦਕਰ ਦੇ ਰੂਪ 'ਚ ਦੇਖਦੇ ਹਾਂ। ਲੇਕਿਨ ਅੱਜ ਵੀ ਤੁਸੀਂ ਉਸ ਸਿਸਟਮ ਨੂੰ ਦੇਖੋਗੇ ਕਿ ਭਾਈ ਇਹ ਜਿਹੜਾ ਸਾਰੀ RSS ਦੀ ਜੇ ਤੁਸੀਂ ਜ਼ਾਤ ਪਾਤੀ ਸਿਸਟਮ ਖਤਮ ਕਰ ਦਿਓ ਤੇ ਹਿੰਦੂ ਧਰਮ ਦਾ ਵਜੂਦ ਹੀ ਨਹੀਂ ਰਹਿੰਦਾ ਹੈ। ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਦੇ ਉੱਤੇ ਇਹ ਚਾਰ ਉਹਨਾਂ ਦੇ ਡੰਡੇ ਨੇ ਜਿਸ ਦੇ ਉੱਤੇ ਬ੍ਰਾਹਮਣ ਮਤ ਖੜਾ ਹੈ। ਪਰ ਇਸ ਸਭ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਅੱਜ ਜਦੋਂ ਪਾਵਰ ਹਥਿਆਈ ਹੈ ਔਰ ਇਹ 3.5% ਬ੍ਰਾਹਮਣ ਜਿਹੜੇ ਉੱਪਰ ਲੈਡਰ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਨੇ ਕਿਵੇਂ ਉਸ ਸਾਰੀ ਡਿਵੀਜ਼ਨ ਦੇ ਐਂਗਲ ਨੂੰ ਇੱਕ ਮਾਈਨੋਰਿਟੀ ਨੂੰ ਦੂਜੇ ਦੇ ਖਿਲਾਫ ਪੜਾਣਾ, ਮੁਸਲਮਾਨਾਂ ਔਰ ਦੇ ਖਿਲਾਫ ਔਰ ਸਿੱਖਾਂ ਦੇ ਖਿਲਾਫ ਇੰਡੀਵਿਜੂਅਲ ਕੈਂਪੇਨ ਵੀ ਹੈ ਲੇਕਿਨ ਇੱਕ ਡੈਥ ਕਿਸ ਵੀ ਹੈ। ਉਹਨਾਂ ਨੂੰ ਕਹੋ ਜੀ ਹਿੰਦੂ ਬੋਧੀ ਜੈਨੀ ਤਾਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜੀ ਗੁਰੂਆਂ ਦੀਆਂ, ਇਹ ਤਾਂ ਹੈ ਹੀ ਸਾਡੇ ਹਿੰਦੂ ਧਰਮ ਦਾ ਹਿੱਸਾ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਭੇਦ ਦੀ ਗੱਲ ਵਿਭੀਸ਼ਣ ਦੀ ਗੱਲ ਅੱਜ ਅਸੀਂ ਪੰਜਾਬ ਦੀ ਸਿਆਸਤ ਦੇ ਉੱਤੇ ਫੋਕਸ ਜੇ ਗੱਲ ਕਰੀਏ, ਰਾਮ ਰਾਵਣ ਦੀ ਕਹਾਣੀ ਜਿਹਦਾ ਬੇਸ ਤਾਂ ਰਾਮਚਰਿਤਮਾਨਸ ਬਣਦਾ ਜਾਂ ਉਸ ਤੋਂ ਪਹਿਲਾਂ ਵਾਲਮੀਕੀ ਰਾਮਾਇਣ ਹੈ। ਔਰ ਰਾਮਾਇਣਾ ਵੀ ਮੇਰਾ ਖਿਆਲ ਹੈ 200+ ਰਾਮਾਇਣਸ ਨੇ। ਸਾਊਥ ਦੀ ਵੱਖਰੀ ਕਹਾਣੀ ਹੈ, ਕੰਬੋਡੀਆ ਔਰ ਬਾਲੀ ਔਰ ਦੂਜੇ ਆਈਲੈਂਡ ਦੇ ਵਿੱਚ ਵੀ ਆ ਉਹਨਾਂ ਦੀ ਆਪਣੀ ਕਹਾਣੀ ਹੈ। ਲੇਕਿਨ ਗੱਲ ਜੇ ਵਿਭੀਸ਼ਣ ਦੀ ਕਰੀਏ ਕਿ ਰਾਵਣ ਦੇ ਖਿਲਾਫ ਜਦੋਂ ਮੁਕੰਮਲ ਤੌਰ ਤੇ ਰਾਮਚੰਦਰ ਔਰ ਉਹਨਾਂ ਦੀ ਫੌਜ, ਇਹਨਾਂ ਦੀ ਕਹਾਣੀ ਹੈ। ਇਹ ਵੈਦਰ ਹਿਸਟਰੀ ਹੈ ਜਾਂ ਮਿਥਿਹਾਸ ਹੈ ਅਸੀਂ ਇਸ ਡਿਬੇਟ 'ਚ ਵੀ ਨਹੀਂ ਜਾਂਦੇ। ਜਦੋਂ ਟੋਟਲੀ ਫੇਲ ਹੋ ਜਾਂਦੇ ਨੇ ਤੇ ਫਿਰ ਕੰਨ 'ਚ ਆ ਕੇ ਰਾਮਚੰਦਰ ਜੀ ਦੇ ਕੋਈ ਕਹਿੰਦਾ ਹੈ ਕਿ ਭਾਈ ਇਹ ਕੋਈ ਤਿਗੜਮ ਲੜਾਈ ਹੈ। ਉਹਨਾਂ ਨੇ ਕਿਹਾ ਵੀ ਤਿਗੜਮ ਕੀ ਹੈ? ਕਹਿੰਦੇ ਜੀ ਵੀ ਹੁਣ ਇਹ ਗੱਲ ਤਾਂ ਸਭ ਨੂੰ ਪਤਾ ਸੀ ਕਿ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਰਾਵਣ ਨੇ ਕਾਲ ਮੌਤ ਨੂੰ ਕਹਿੰਦੇ ਨੇ ਪਾਵੇ ਨਾਲ ਬੰਨਿਆ ਹੋਇਆ, ਮਤਲਬ ਇਹ ਹੈ ਕਿ ਉਹਨੂੰ ਮੌਤ ਆ ਹੀ ਨਹੀਂ ਸਕਦੀ। ਫਿਰ ਉਹਨਾਂ ਨੇ ਆਪਣੀ ਕਹਾਣੀ ਬਣਾਈ ਹੋਈ ਸੀ ਜੀ, ਉਹਨੇ ਬੜੀ ਜਿਹੜੀ ਹੈ ਉਹ ਸ਼ਿਵ ਜੀ ਦੀ ਜਿਹੜੀ ਹੈ ਉਹ ਇਬਾਦਤ ਕੀਤੀ ਔਰ ਵਰ ਲਿਆ ਕਿ ਵੀ ਮੈਂ ਮਰੇਗਾ ਹੀ ਨਹੀਂ। ਔਰ ਇਹ ਵੀ ਸੀ ਕਿ ਮੌਤ ਨੂੰ ਉਹਨੂੰ ਦੇ ਦਿੱਤਾ ਮੌਤ ਦਾ ਉਹਨੇ ਕਾਰਡ, ਉਹਨੇ ਕਿਹਾ ਤੂੰ ਰੱਖ ਲੈ ਤੇ ਉਹਨੇ ਆਪਣੇ ਧੁੰਨੀ 'ਚ ਬੰਨ ਲਿਆ ਕਿ ਵੀ ਮਾਰ ਹੀ ਨਹੀਂ ਸਕਦਾ। ਹੁਣ ਇਹ ਜਿਹੜਾ ਭੇਤ ਹੈ ਇਹਨਾਂ ਦੀ ਕਹਾਣੀ ਮੁਤਾਬਕ ਕਿ ਇਹਦਾ ਸਿਰਫ ਤੇ ਸਿਰਫ ਉਹਦੇ ਭਰਾ ਨੂੰ ਪਤਾ ਸੀ ਜਿਹਦਾ ਨਾਮ ਵਿਭੀਸ਼ਣ ਸੀ ਕਿ ਵੀ ਇਹਦੀ ਮੌਤ ਜਿਹੜੀ ਹੈ ਉਦੋਂ ਹੀ ਹੋ ਸਕਦੀ ਹੈ ਜੇ ਇਹਦੀ ਧੁੰਨੀ ਦੇ ਵਿੱਚ
ਜਿਹੜੀ ਹੈ ਉਹ ਤੀਰ ਵੱਜੇ। ਅਦਰਵਾਈਜ਼ ਉਹਨੂੰ ਲੱਗਦਾ ਸੀ ਤੀਰ ਉਹ ਹੱਸ ਰਿਹਾ, ਕੋਈ ਵਾਰ ਕਰੋ ਉਹਦਾ ਸਿਰ ਵੀ ਨਹੀਂ ਉੱਡ ਰਿਹਾ। ਜੋ ਵੀ ਉਹਨਾਂ ਦੀ ਕਹਾਣੀ ਹੈ, ਫਨੀ ਤਾਂ ਹੈ ਹੀ ਨੇ ਕਹਾਣੀ ਹੈ, ਪਰ ਗੱਲ ਅਲਟੀਮੇਟਲੀ ਫਿਰ ਜਿਹੜਾ ਇਹਨਾਂ ਨੇ ਰਚਿਆ ਸਵਾਂਗ, ਉਹਨਾਂ ਨੇ ਕਿਹਾ ਵੀ ਫਿਰ ਹੁਣ ਵਿਭੀਸ਼ਣ ਵੀ ਸੀ ਕਿ ਵੀ ਇਹਨੇ ਮਰਨਾ ਨਹੀਂ ਤਾਂ ਮੈਂ ਕਦੇ ਰਾਜਾ ਬਣਨਾ ਹੀ ਨਹੀਂ ਲੰਕਾ ਦਾ। ਸੋ ਉਹਨਾਂ ਨੇ ਉਹਦੀ ਕਮਜ਼ੋਰੀ ਵੀ ਭਾਂਪ ਲਈ ਵੀ ਇਹ ਸੱਤਾ ਦਾ ਭੁੱਖਾ। ਜਿਵੇਂ ਅੱਜ ਜਿਹੜੀ ਖੇਡ ਪੰਜਾਬ ਦੇ ਵਿੱਚ ਹੈ, ਉਹ ਅਮਰਿੰਦਰ ਖੇਡ ਰਿਹਾ ਹੈ ਕਿ ਨਵਜੋਤ ਸਿੱਧੂ ਖੇਡ ਰਿਹਾ ਹੈ, ਜਾਂ ਉਹ ਹੁਣ ਕੇਜਰੀਵਾਲ ਵੀ ਆ ਕੇ ਉਤਰਿਆ ਵਿਸਲ ਲੈ ਕੇ, ਉਹ ਦੱਸ ਰਿਹਾ ਕਿ ਮੈਂ ਬਤਾਊਂਗਾ ਕੌਣ ਸੀਐਮ ਦਾ ਚਿਹਰਾ ਹੋਗਾ। ਭਗਵੰਤ ਮਾਨ ਵੀ ਜਿਹੜਾ ਉਹ ਜਿਹੜਾ ਜਾ ਕੇ ਤਾਜ਼ਾ ਮੂੰਹ ਧੋ ਲੈਂਦਾ ਵੀ ਸ਼ਾਇਦ ਮੇਰਾ ਹੀ ਮੂੰਹ ਹੋ ਜਾਏ ਸੀਐਮ ਦਾ ਚਿਹਰਾ। ਉਹ ਹਰਪਾਲ ਸਿੰਘ ਚੀਮਾ ਜਿਹੜਾ ਆਪੋਜੀਸ਼ਨ ਦਾ ਲੀਡਰ ਖੜਾ ਕੀਤਾ, ਉਹ ਵੀ ਉਹ 2 ਵਾਰੀ ਲਕਸ ਨਾਲ ਮੂੰਹ ਧੋਣ ਲੱਗ ਜਾਂਦਾ ਕਿ ਵੀ ਸ਼ਾਇਦ ਮੇਰਾ ਹੀ ਚਿਹਰਾ ਹੋਏ। ਹਾਲਾਂ ਇਨ ਦਾ ਐਂਡ ਮਤਲਬ ਇਹ ਹੈ ਉਹੀ ਕਿ ਇਸ ਵੇਲੇ ਤੁਸੀਂ ਜਿੱਧਰ ਦੇਖਦੇ ਹੋ ਇਸ ਕਦਰ ਗਰੀਡ ਪਸਰੀ ਹੋਈ ਹੈ, ਔਰ ਦੁਸ਼ਮਣ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਸ ਸਭ ਦੀ ਔਕਾਤ ਇਹਨਾਂ ਸਭ ਦੀ ਕੀ ਹੈ। ਪੈਸਾ ਉਹਨਾਂ ਕੋਲ ਖੁੱਲ੍ਹਾ ਹੈ, ਪਾਵਰ ਉਹਨਾਂ ਦੇ ਕੋਲ ਹੈ, ਔਰ ਦੰਡ ਦੇਣ ਦੇ ਲਈ ਜਿਹਨੇ ਜਿਹੜਾ ਸਿਰ ਚੁੱਕਿਆ ਉਹਦੇ ਮਗਰ ਫਿਰ ਇਨਕਮ ਟੈਕਸ ਵਾਲੇ ਲੱਗ ਗਏ ਕਿ ਕੋਈ ਹੋਰ ਮਹਿਕਮਾ ਲੱਗ ਗਿਆ ਕਿ CBI ਆ ਗਈ ਕਿ ਅਮਰਿੰਦਰ ਦੀ ਘਰ ਵਾਲੀ ਦਾ ਸਵਿਸ ਬੈਂਕ ਅਕਾਊਂਟ ਦਿਖਾਤਾ। ਇਹ ਹੈ ਨਾਲ ਦੀ ਨਾਲ ਅਰੂਸਾ ਆਲਮ ਦਾ ਦਿਖਾਤਾ ਚਿੱਠਾ ਕਿ ਆਹ ਦੇਖ ਰਿਹਾ ਆਹ ਫਾਈਲਾਂ ਪਈਆਂ ਨੇ। ਹੁਣ ਇਸ ਸਾਰੇ ਦੇ ਥੱਲੇ ਚੱਲਦੇ ਆ ਫਿਰ ਡੀਲ ਤਾਂ ਵਿਭੀਸ਼ਣ ਦੇ ਨਾਲ ਹੀ ਬਣੀ। ਉਹਨੂੰ ਕਿਹਾ ਵੀ ਤੂੰ ਦੱਸ ਦੇ ਵੀ ਕਿਵੇਂ ਮਰਨਾ, ਰਾਜ ਤੇਰਾ, ਅਸੀਂ ਨਹੀਂ ਲੈਂਦੇ, ਅਸੀਂ ਵਾਪਸ ਆਪਣੇ ਜਿਹੜਾ ਖਟੋਲੇ 'ਚ ਬਹਿ ਕੇ ਅਯੁੱਧਿਆ ਚਲੇ ਜਾਵਾਂਗੇ। ਉਹਨੇ ਕਿਹਾ ਜੀ ਆਹ ਹੈ ਧੁੰਨੀ ਵਾਲੀ ਗੱਲ, ਔਰ ਕਹਿੰਦਾ ਜੀ ਮਾਰਿਆ ਰਾਮਚੰਦਰ ਨੇ ਖਿੱਚ ਕੇ ਤੀਰ ਔਰ ਪੁੱਠਾ ਹੋ ਗਿਆ ਰਾਵਣ। ਹੁਣ ਉਦੋਂ ਤੱਕ ਇੰਨਾ ਕਿ ਲੜਾਈ ਲੰਬੀ ਚੱਲ ਹੋ ਚੁੱਕੀ ਸੀ ਵੀ ਉਹਦੇ 'ਚ ਬਚਿਆ ਕੀ ਸੀ, ਲੱਗਾ ਸੋਨੇ ਦੀ ਉਹਨੂੰ ਕਿਹਾ ਜਾਂਦਾ ਉਹ ਲੁੱਟ ਲੱਟ ਲੈ ਹੋਣੇ ਬਾਕੀਆਂ ਨੇ, ਥੇ ਬਣਾ ਦਿੱਤਾ ਸੀ। ਸੋ ਜਿਹੜਾ ਥੇ ਦਾ ਮਲਬਾ ਹੈ ਉਹ ਉਹਨੇ ਆਪਣਾ ਉੱਥੋਂ ਨਿਕਲੇ ਔਰ ਉਹ ਮਲਬੇ ਦਾ ਇੰਚਾਰਜ ਉਹਦੇ ਭਰਾ ਨੂੰ ਬਣਾਤਾ ਵਿਭੀਸ਼ਣ ਨੂੰ, ਕਿਹਾ ਲੈ ਵੀ ਮਲਬਾ ਤੇਰੇ ਹਵਾਲੇ। ਲੇਕਿਨ ਵਿਭੀਸ਼ਣ ਦੀ ਇਹ ਗੱਦਾਰੀ ਜਿਹੜੀ ਹੈ ਉਹ ਜਦੋਂ ਅੱਜ ਵੀ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ, ਬਹੁਤ ਸਾਰੀਆਂ ਦੂਸਰੀਆਂ ਲੈਂਗੁਏਜਸ ਦੇ ਵਿੱਚ ਦੁਹਰਾਈ ਜਾਂਦੀ ਹੈ ਤੇ ਉਸ ਦੇ ਉੱਤੇ ਹੁੰਦਾ ਹੈ ਘਰ ਕਾ ਭੇਤੀ ਲੰਕਾ ਢਾਏ, ਕਿ ਵੀ ਲੰਕਾ ਇੰਨੀ ਮਜ਼ਬੂਤ ਸੀ ਉਹ ਟੱਟ ਨਹੀਂ ਸੀ ਸਕਦੀ। ਟੱਠੀ ਉਦੋਂ ਹੀ ਜਦੋਂ ਆਪਣੇ ਨੇ ਹੀ ਭੇਤ ਦਿੱਤਾ ਕਿ ਭਾਈ ਜਦੋਂ ਤੁਹਾਨੂੰ ਇਹੀ ਹੈ ਜਦੋਂ। ਔਰ ਇਹ ਕਹਾਣੀ ਇਕੱਲੀ ਇੱਕ ਹਵਾਲੇ ਨਾਲ ਨਹੀਂ ਹੈ। ਜੇ ਅਸੀਂ ਏਤੂ ਬਰੂਤੇ ਦੇਖੀਏ, ਜਦੋਂ ਜਿਸ ਦੇ ਉੱਤੇ ਸਾਰਾ ਉਹ ਰੋਮਨ ਐਮਪਾਇਰ ਦਾ ਡਿੱਗਣਾ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਜਿਹੜਾ ਉਹ ਬਰੂਤੇ ਜਿਹਨੂੰ ਸਭ ਤੋਂ ਜ਼ਿਆਦਾ ਉਹ ਟਰਸਟ ਕਰਦਾ ਹੈ ਬਾਦਸ਼ਾਹ, ਉਹੀ ਜਿਹੜਾ ਸੈਨੇਟ ਦੇ ਵਿੱਚ ਖਲੋ ਕੇ ਜਾਂ ਉਹ ਜਾ ਰਿਹਾ ਔਰ ਉਹਨੂੰ ਸਟੈਪ ਕਰਦਾ ਔਰ ਉਹ ਮੁੜ ਕੇ ਦੇਖਦਾ ਇਹ ਤੂੰ ਬਰੂਤੇ ਤੂੰ। ਸੋ ਮਤਲਬ ਇਸ ਦੇ ਉੱਤੇ ਕਿੰਨੀਆਂ ਸ਼ਾਇਰੀਆਂ ਹੁੰਦੀਆਂ ਨੇ ਕਿ ਭਾਈ ਤੀਰ ਆਇਆ ਇੱਥੋਂ ਆਇਆ, ਜਦੋਂ ਮੁੜ ਕੇ ਦੇਖਿਆ ਤੇ ਜਿਹੜਾ ਮੇਰਾ ਮਿਹਰਬਾਨ ਸੀ ਉਹੀ ਤੀਰ ਮੇਰੇ ਤੇ ਚਲਾ ਰਿਹਾ ਸੀ। ਹੁਣ ਗੱਲ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਕਰਦੇ ਹਾਂ ਤੇ ਇਹ ਤਿੰਨੋਂ ਚਾਰੋਂ ਹਥਿਆਰ ਜਿਹੜੇ ਨੇ ਇਹਨਾਂ ਵਿਚਲੀ ਸਤਾ ਦੀ ਭੁੱਖ, ਉਹ ਨਵਜੋਤ ਸਿੱਧੂ ਦੀ ਹੋਏ, ਕੈਪਟਨ ਅਮਰਿੰਦਰ ਦੀ ਹੋਏ, ਹੁਣ ਤਾਂ ਇੱਕ ਨਵਾਂ ਚਰਨਜੀਤ ਚੰਨੀ ਬਹਿ ਹੀ ਗਿਆ, ਜਿਵੇਂ ਇੱਕ ਵਾਰੀ ਬਿਠਾ ਦਿਓ ਵਾਕਿਆ ਹੀ ਉਹ ਹੁਣ ਹਫ਼ਤੇ ਬਾਅਦ ਹੀ ਲੱਗਦਾ ਕਿ ਵੀ ਵਾਕਿਆ ਹੀ ਉਹ ਪਾਵਰ ਇੰਜੋਏ ਕਰ ਰਿਹਾ। ਉਹਦਾ ਤੁਰਨ ਲੱਗਿਆ ਵੀ ਐਂ ਕਰਕੇ ਦੂਜੇ ਉਹਨੂੰ ਚਰਨਜੀਤ ਚੰਨੀ ਨੂੰ ਕਹੋ ਜੀ ਤੂੰ ਜਰਾ ਪਾਸੇ ਉਹ ਨਵਜੋਤ ਸਿੱਧੂ ਨੂੰ ਬਿਠਾਣਾ, ਉਹਨੇ ਕਹਿਣਾ ਕੁਰਸੀ ਦੀਆਂ ਲੱਤਾਂ ਤੋੜ ਦਊਂ ਚਾਰੋਂ ਦੀਆਂ ਚਾਰੋਂ, ਇਹ ਬਹਿਣ ਨਹੀਂ ਦਿੰਦਾ ਹੁਣ ਕਿਸੇ ਨੂੰ, ਮੈਂ ਹੀ ਬੈਠੂਗਾ। ਸੋ ਮਤਲਬ ਇਸ ਸਾਰੇ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ RSS ਕਿਵੇਂ ਪੰਜਾਬ ਨੂੰ ਡੀਸਟੈਬਿਲਾਈਜ਼ ਕਰ ਰਿਹਾ ਹੈ ਔਰ ਅਲਟੀਮੇਟਲੀ ਹਿੰਦੂਤਵਾ ਦਾ ਰੱਥ ਉਹਨਾਂ ਨੇ ਪੰਜਾਬ ਦੇ ਵਿੱਚ ਅਸ਼ਵਮੇਘ ਯੱਗ ਦੇ ਘੋੜੇ ਵਾਂਗ ਫੇਰਨਾ, ਫਿਰ ਇਹ ਤੁਹਾਨੂੰ ਪਿਛੋਕੜ ਵੀ ਦੇਖਣਾ ਪਏਗਾ ਵੀ ਇਹੀ ਨਹੀਂ ਕਿ ਸਿੱਖ ਮਜ਼ਹਬ ਜਿਹੜਾ ਇੱਕ ਰੱਬ 'ਚ ਯਕੀਨ ਰੱਖਣ ਦੀ ਗੱਲ ਕਰਦਾ ਉਹ ਇਹਨਾਂ ਦੇ ਰਸਤੇ 'ਚ ਰੁਕਾਵਟ ਹੈ, ਜਾਂ ਡਾਇਸਪੋਰਾ ਸਿੱਖ ਜਿਹੜੇ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ। ਪਰ ਪੰਜਾਬ ਦੇ ਵਿੱਚ ਨਾ 2014 'ਚ ਇਹਨਾਂ ਦਾ ਰੱਥ ਘੁੰਮ ਸਕਿਆ ਅਸ਼ਵਮੇਘ ਯੱਗ ਦੇ ਘੋੜੇ ਵਾਲਾ, ਨਾ 2019 ਦੀਆਂ ਚੋਣਾਂ 'ਚੋਂ ਭਾਵੇਂ ਆਮ ਆਦਮੀ ਪਾਰਟੀ ਰਾਹੀਂ ਡੱਕਿਆ ਗਿਆ ਜਾਂ ਅਦਰਵਾਈਜ਼ ਹੋਇਆ। ਹੁਣ ਉਹ ਡਿਟਰਮਿੰਡ ਨੇ, ਬੰਗਾਲ 'ਚੋਂ ਫੇਲ ਹੋਏ ਪਰ ਅਲਟੀਮੇਟਲੀ ਉਹਨਾਂ ਨੇ ਛੱਡਿਆ ਨਹੀਂ ਹੈ, ਆਪਣਾ ਯਤਨ ਚੱਲ ਰਹੇ ਨੇ। ਪਰ ਪੰਜਾਬ ਮੱਚ ਮੋਰ ਡੇਂਜਰਸ ਹੈ ਕਿਉਂਕਿ ਜਿਹੜਾ ਸਿੱਖ ਡਿਫਾਇੰਸ ਹੈ, ਜੇ ਅੱਜ ਅਸੀਂ ਕਿਸਾਨਾਂ ਦੇ ਹਵਾਲੇ ਨਾਲ ਵੀ ਦੇਖੀਏ,
ਭਾਵੇਂ ਕਿਸਾਨ ਅੰਦੋਲਨ ਕੰਨਾਂ ਨੂੰ ਹੱਥ ਲਾ ਕੇ ਖਾਲਿਸਤਾਨ ਤੋਂ ਵੀ ਦੂਰ, ਦੂਜੇ ਤੋਂ ਵੀ ਦੂਰ, ਉਹ ਆਪਣੇ ਆਪ ਨੂੰ ਜਿਹੜਾ ਉਹ ਲੁਕੇ ਹੋਏ ਨੇ, ਤਿਰੰਗੇ ਲਪੇਟੇ ਹੋਏ ਨੇ ਉਹਨਾਂ ਦੇ ਨਾਲ। ਪਰ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹਨਾਂ ਵਿਚਲਾ ਜਿਹੜਾ ਸਿੱਖ ਹੈ ਉਹੀ ਇਸ ਹੱਦ ਤੱਕ ਲੈ ਆਇਆ ਵੀ ਸਾਲ ਬੀਤ ਗਿਆ, ਇਹ ਤਾਂ ਸਿੱਖ ਹੀ ਹੈ ਵੀ ਜਿੱਥੇ ਖਲੋ ਗਿਆ ਫਿਰ ਕੋਈ ਪਰਵਾਹ ਨਹੀਂ ਹੈ, ਕੋਈ ਜਾਨ ਦੀ ਪਰਵਾਹ ਨਹੀਂ ਹੈ, ਕੋਈ ਗੱਲ ਨਹੀਂ। ਇਹ ਸਿੱਖ ਨੇ ਜਿਹੜੇ ਖਲੋਂਦੇ ਨੇ, ਜਿਹੜੇ ਭੁੱਖੇ ਨੇ, ਜਿਹੜੇ ਵਿਭੀਸ਼ਣ ਬਣਦੇ ਨੇ ਸਤਾ ਦੇ ਔਰ ਦੂਸਰੀ ਸਾਰੀ ਖੇਡ ਰਹੇ ਨੇ, ਉਹ ਇਸ ਕਿਸਮ ਦੀਆਂ ਹੀ ਕਠਪੁਤਲੀਆਂ ਨੇ। ਔਰ ਜਿਹੜੀਆਂ ਡਿਵੈਲਪਮੈਂਟਸ ਪਿਛਲੇ 2-3 ਦਿਨਾਂ ਦੇ ਵਿੱਚ ਹੋਈਆਂ, ਜ਼ਾਹਰ ਹੈ ਕਿ ਨਵਜੋਤ ਸਿੱਧੂ ਜਿਹਨੂੰ ਇਹ ਲੱਗਿਆ ਸੀ ਕਿ ਵੀ ਮੈਂ ਤਾਂ ਜਿਹੜਾ ਉਹ ਇੱਕ ਪੁਤਲੀ ਬਿਠਾ ਦਿੱਤੀ ਹੈ ਅੱਗੇ ਤੇ ਪਿੱਛੋਂ ਧਾਗਾ ਮੈਂ ਖਿੱਚਾਂਗਾ ਤੇ ਉਹ ਚੱਲੇਗਾ, ਹੁਣ ਜਿਹੜਾ ਬਹਿ ਗਿਆ ਉਹ ਕਹਿੰਦਾ ਜੀ ਮੈਂ ਫੈਸਲੇ ਤਾਂ ਮੈਂ ਹੀ ਲੈਣੇ ਨੇ। ਔਰ ਨਵਜੋਤ ਸਿੱਧੂ ਨੇ ਸ਼ੂਟ ਕੀਤਾ ਰਿਜ਼ਾਈਨ ਟਵਿੱਟਰ ਦੇ ਉੱਤੇ ਹੀ। ਉਹਨੇ ਕਿਹਾ ਜੀ ਮੈਂ ਕਰ ਰਿਹਾ, ਡੀਜੀਪੀ ਉਹ ਲਾਤਾ ਜਿਹੜਾ ਬਰਗਾੜੀ 'ਚ ਇਨਵੋਲਵ ਸੀ, ਜਿਹੜਾ ਗੁਰਮੀਤ ਰਾਣਾ ਮਾਫੀਆ ਔਰ ਫਾਈਨੈਂਸ਼ੀਅਲ ਮਿਸ ਐਪਰੋਪ੍ਰੀਏਸ਼ਨ ਕਰਕੇ ਕੈਬਨਿਟ 'ਚੋਂ ਅਮਰਿੰਦਰ ਨੂੰ ਉਹਨੂੰ ਕੱਢਣਾ ਪਿਆ ਸੀ, ਉਹ ਲਾਤਾ। ਐਡਵੋਕੇਟ ਜਨਰਲ ਉਹ ਦਿਓ ਲਾਤਾ, ਜਿਹੜਾ ਸੁਮੇਧ ਸੈਣੀ ਦਾ ਵਕੀਲ ਸੀ ਉਹ ਉਹਨੇ ਪਬਲਿਕ ਰੀਜ਼ਨ ਦਿੱਤੇ। ਹਾਲਾਂ ਰੀਜ਼ਨ ਤਾਂ ਇਹ ਜ਼ਰੂਰ ਇੱਕ ਬਹੁਤਿਆਂ ਨੂੰ ਚੰਗਾ ਵੀ ਲੱਗਾ। ਦੇਖੋ ਜੀ ਗੱਲਾਂ ਉਹਨੇ ਸਿਧਾਂਤਕ ਕੀਤੀਆਂ। ਦੇਖੋ ਜੀ ਉਹ ਗੱਲ ਇਹ ਨਹੀਂ ਹੈ, ਗੱਲ ਤਾਂ ਉਹਨੂੰ ਲੱਗਿਆ ਕਿ ਵੀ ਮੈਂ ਤਾਂ ਇਹ ਸੋਚਿਆ ਸੀ ਕਿ ਫੈਸਲੇ ਮੈਂ ਲਵਾਂਗਾ ਔਰ ਦਸਤਖਤ ਇਹਦੇ ਹੋਣਗੇ, ਉਹ ਤਾਂ ਗੱਲ ਬਣੀ ਨਹੀਂ। ਔਰ ਇਹ ਵੀ ਜਿਹੜੀ ਹਾਈ ਕਮਾਂਡ ਉਹ ਭਾਵੇਂ ਕਾਂਗਰਸ ਦੀ ਹੋਏ ਬੀਜੇਪੀ ਦੀ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਨੇ ਕਿਹਨੂੰ ਕਿੱਥੇ ਤੱਕ ਰੱਖਣਾ, ਕੌਣ ਚੀਫ ਮਿਨਿਸਟਰ ਬਣੇਗਾ। ਪੰਜਾਬ ਦੇ 80 ਇਹਨਾਂ ਦੇ ਐਮਐਲਏ ਇਕੱਠੇ ਹੁੰਦੇ ਨੇ, ਨਾ 3-4 ਆਉਂਦੇ ਨੇ, ਦਿੱਲੀ ਜਾ ਕੇ ਡਿਸਾਈਡ ਉਹ ਕਰਦੇ ਨੇ ਜੀ ਚੰਨੀ ਨੂੰ ਬਣਾ ਦਿਓ ਮਿਨਿਸਟਰ। ਕੌਣ ਬਣੇਗਾ? ਚੰਨੀ ਪ੍ਰਾਈਵੇਟ ਜਹਾਜ਼ ਦੇ ਵਿੱਚ ਨਵਜੋਤ ਸਿੱਧੂ ਦੂਜੇ ਨੂੰ ਲੈ ਕੇ ਜਾਂਦਾ ਹੈ, ਉਹ ਤਾਂ ਅੱਧੇ ਉਹ ਬਣਾ ਦਿੰਦੇ ਨੇ ਜਿਹਨੂੰ ਉਹ ਚਾਹੁੰਦਾ, ਪਰ ਬਹੁਤੇ ਉਹ ਬਣਾ ਦਿੰਦੇ ਨੇ ਜਿਨ੍ਹਾਂ ਨੂੰ ਮਤਲਬ ਇਹ ਹੈ ਕਿ ਹੁਣ ਜਿਵੇਂ ਇਹ ਆਪਸ ਜਿਹੜਾ ਇਹਨਾਂ ਦਾ ਸਪੈਟ ਅਮਰਿੰਦਰ ਔਰ ਸਿੱਧੂ ਦਾ ਸੀ ਉਹੀ ਇਧਰ ਵੀ ਬਣਾਇਆ ਹੋਇਆ। ਪਰ ਇਹ ਕਹਾਣੀ ਜਿਹਦੇ 'ਚ ਮੈਂ ਵਕਤ ਨਹੀਂ ਜ਼ਾਇਆ ਕਰਨਾ ਚਾਹੁੰਦਾ, ਪਰ ਇਸ ਸਾਰੇ 'ਚੋਂ ਜਦੋਂ ਇੱਕ ਦੇ ਥੱਲੋਂ ਕੁਰਸੀ ਹਿੱਲੀ, ਅਮਰਿੰਦਰ ਕਹਿੰਦਾ ਜੀ ਦੇਖੋ ਮੈਂ ਤਾਂ ਸਾਰੀ ਉਮਰ ਸਰਵਿਸ ਕੀਤੀ ਇਹਨਾਂ ਦੇ ਟੱਬਰ ਦੀ, ਮੈਨੂੰ ਤਾਂ ਜਿਹੜਾ ਉਹ ਇਹਨਾਂ ਨੇ ਮੱਖਣ 'ਚੋਂ ਵਾਲ ਵਾਂਗੂ ਕੱਢਤਾ, ਬੇਇੱਜ਼ਤੀ ਕਰਤੀ, ਮੈਂ ਤਾਂ ਨਹੀਂ ਜਿਹੜਾ ਕਰਨਾ। ਉਹ ਭੱਜਿਆ ਦਿੱਲੀ ਗਿਆ, ਪਹਿਲਾਂ ਕਹਿੰਦਾ ਜੀ ਮੈਂ ਤਾਂ ਉੱਥੇ ਉਹ ਜਿਹੜਾ ਸੀਐਮ ਦਾ ਘਰ ਮਿਲਿਆ ਹੁੰਦਾ ਉਹ ਖਾਲੀ ਕਰਨਾ ਤਾਂ ਕਿ ਨਵੇਂ ਚੀਫ ਮਿਨਿਸਟਰ ਨੂੰ ਦਿਆਂ। ਸਿੱਧਾ ਪਹੁੰਚ ਗਿਆ ਅਮਿਤ ਸ਼ਾਹ ਦੇ ਕੋਲ, 1 ਘੰਟਾ ਮੁਲਾਕਾਤ। ਹੁਣ ਕੀ ਗੱਲਬਾਤ ਹੋਈ ਉਹ ਤਾਂ ਉਹੀ ਜਾਣਦਾ। ਹਾਲਾਂਕਿ ਇੱਕ ਚਤੁਰਵੇਦੀ ਕਿ ਕਿਹੜੀ ਇੱਕ ਪੱਤਰਕਾਰ ਨੇ ਕਿਹਾ ਕਿ ਵੀ ਉਹਨੇ ਇਹ ਕਿਹਾ ਕਿ ਪੰਜਾਬ 'ਚ ਪ੍ਰੈਜ਼ੀਡੈਂਟ ਰੂਲ ਲਾ ਦਿਓ, ਮੈਂ ਹਮਾਇਤ ਕਰਾਂਗਾ। ਹੁਣ ਸੂਟ ਕੀ ਕਰਦਾ ਬੀਜੇਪੀ ਦਾ ਤੁਸੀਂ ਦੇਖ ਲਓ, ਉਹਨਾਂ ਨੇ 2022 'ਚ ਪੰਜਾਬ ਕੈਪਚਰ ਕਰਨ ਦਾ ਏਜੰਡਾ ਰੱਖਿਆ ਹੋਇਆ। ਜੇ ਕਿਸਾਨਾਂ ਦਾ ਅੰਦੋਲਨ ਵਿੱਚ ਨਾ ਫਸਿਆ ਹੁੰਦਾ ਤੇ ਬਾਦਲ, ਅਕਾਲੀ ਦਲ, ਕਾਂਗਰਸ, ਆਮ ਆਦਮੀ ਦੇ 50% ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਬੀਜੇਪੀ ਜੁਆਇਨ ਕਰ ਚੁੱਕੇ ਹੁੰਦੇ, ਪੈਸੇ ਦੇ ਥੱਲੇ ਔਰ ਡਰ ਉਹਨਾਂ ਦੇ, ਕਿਉਂਕਿ ਹਰ ਇੱਕ ਦਾ ਜਿਹੜਾ ਹੈ ਉਹ ਕੁਛ ਨਾ ਕੁਛ ਹੈ ਕੀਤਾ ਹੋਇਆ। ਔਰ ਇਹ ਸਾਰੇ ਦੇ ਉੱਤੇ ਹੁਣ ਜਦੋਂ ਅਮਿਤ ਸ਼ਾਹ ਨੂੰ ਅਮਰਿੰਦਰ ਮਿਲਦਾ, ਬਹੁਤਿਆਂ ਦੀ ਸੀ ਕਿ ਜੀ ਉਹਨੂੰ ਜੁਆਇਨ ਕਰੇਗਾ, ਦੂਜਾ ਹੋਏਗਾ। ਅਸੀਂ ਵੀ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਜੁਆਇਨ ਕਰੇ ਜਾਂ ਬਾਹਰ ਰਹਿ ਕੇ ਕਰੇ, ਉਹਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਰੱਥ ਨੂੰ ਤੋੜਨਾ ਹੈ। ਔਰ ਈਵਨ ਜਿਹੜਾ ਅਮਰਿੰਦਰ ਦਾ ਸਭ ਤੋਂ ਜ਼ਿਆਦਾ ਭਰੋਸੇਮੰਦ ਰਿਹਾ ਸੁਨੀਲ ਜਾਖੜ, ਉਹਨੇ ਵੀ ਅੱਜ ਆਪਣੇ ਟਵਿੱਟਰ ਦੇ ਉੱਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਅਮਿਤ ਸ਼ਾਹ ਨਾਲ ਮੀਟਿੰਗ, ਤਾਂ ਉਹਨੇ ਇੱਕ ਸ਼ੇਅਰ ਲਿਖਿਆ, ਕੁਛ ਤੋਂ ਮਜਬੂਰੀਆਂ ਰਹੀ ਹੋਂਗੀ, यूं तो कोई बेवफा नहीं होता। ਹੁਣ ਉਹ ਮਜਬੂਰੀਆਂ ਕੀ ਨੇ? ਉਹ ਪ੍ਰਨੀਤ ਕੌਰ ਦੀਆਂ ਨੇ, ਅਰੂਸਾ ਆਲਮ ਦੀਆਂ ਨੇ, ਆਪਣੀਆਂ ਕਰਤੂਤਾਂ ਨੇ। ਪੰਜਾਬ 'ਚ ਕੀਤਾ ਤਾਂ ਕੁਛ ਨਹੀਂ 4.5 ਸਾਲ ਸਵਾਏ ਲੁੱਟਣ ਤੋਂ। ਹੁਣ ਉਹ ਸਾਰਾ ਕੁਛ ਉਹ ਦਿਖਾ ਦਿੰਦੇ ਨੇ ਕਿ ਵੀ ਦੇਖੋ, ਉਹਨੂੰ ਵੀ ਲੱਗਦਾ ਵੀ ਮੈਂ ਹੁਣ ਇਸ ਬੁਢਾਪੇ ਦੇ ਵਿੱਚ ਜਿਹੜਾ ਹੈ ਮੈਂ ਉਹ ਸਾਹ ਚੜ ਜਾਂਦਾ, ਦਰਵਾਜ਼ਾ ਖੋਲ ਕੇ ਕੁਰਸੀ ਤੱਕ ਜਾਂਦੇ ਆ, ਕੁਰਸੀ ਤੇ ਬੈਠੇ ਰਹਿਣਾ ਤਾਂ ਠੀਕ ਸੀ, ਹੋਰ ਮੈਂ ਕੀ ਕਰਾਂਗਾ। ਪਰ ਉਸ ਦੀ ਇੰਨੀ ਕੁੱਤੇ ਖਾਣੀ ਅਦਰਵਾਈਜ਼ ਵੀ ਹੋਈ। ਹੁਣ ਅੱਜ ਉਹਦੀ ਸਟੇਟਮੈਂਟ ਸੀ ਜਿਹੜੀ ਕਿ ਜੀ ਨਾ ਮੈਂ ਬੀਜੇਪੀ 'ਚ ਜਾਵਾਂਗਾ ਤੇ ਨਾ ਮੈਂ ਕਾਂਗਰਸ 'ਚ ਰਵਾਂਗਾ। ਹੁਣ ਕਰੇਗਾ ਕੀ? ਮੈਨੂੰ ਲੱਗਦਾ ਵੀ ਪਹਿਲਾ ਪਾਰਟ ਜਿਹੜੀ ਪੱਤਰਕਾਰ ਨੇ ਇਨਕਸ਼ਾਫ ਕੀਤਾ ਕਿ ਵੀ ਇਹਨੇ ਪ੍ਰੈਜ਼ੀਡੈਂਟ ਰੂਲ ਮੰਗਿਆ। ਹੋ ਸਕਦਾ ਹੈ 10, 15, 20 ਜਿਨ੍ਹਾਂ ਨੂੰ ਕੈਬਨਿਟ 'ਚ ਥਾਂ ਨਹੀਂ ਮਿਲੀ ਜਾਂ 3-4 ਮਿਨਿਸਟਰ ਜਿਹੜੇ ਇਹਦੇ ਸੀ ਉਹਨੇ ਕੱਢੇ ਨੇ, ਉਹਨਾਂ ਨੂੰ ਲੈ ਕੇ ਇਹ ਸਪੋਰਟ ਵਿਦਡਰਾ ਕਰ ਲੇ ਔਰ ਫਲੋਰ ਦੇ ਉੱਤੇ ਮਾਈਨੋਰਿਟੀ ਚਲਾ ਜਾਏ। ਪ੍ਰੈਜ਼ੀਡੈਂਟ ਰੂਲ ਲਾ ਕੇ ਫਿਰ ਤਾਂ ਮਨਮਾਨੀ, ਫਿਰ ਤਾਂ ਦਿੱਲੀ ਦਾ ਗਵਰਨਰ ਚਲਾਏਗਾ, ਕਿਵੇਂ ਕਰਨਾ ਉਹਦੇ 'ਚ ਫਿਰ ਇਹਨੂੰ ਕਿਹੜੇ ਚੋਰ ਦਰਵਾਜ਼ਿਓਂ ਲਿਆਉਣਗੇ
ਜਾਂ ਈਵਨ ਇੰਨਾ ਹੀ ਇਹਨੂੰ ਟਾਸਕ ਦਿੱਤੇ ਹੋਏ ਕਿ ਵੀ ਇਹ ਤੂੰ ਤੋੜ ਦੇ, ਤੈਨੂੰ ਕਿਤੇ ਗਵਰਨਰ ਬਣਾ ਦਿੰਨੇ ਆ, ਕਿਤੇ ਹੋਰ ਕਰ ਦਿੰਨੇ, ਇਸ ਕਿਸਮ ਦਾ। ਸੋ ਇਹ ਸਾਰੀ ਇਸ ਕਿਸਮ ਦੀ ਸੌਦੇਬਾਜ਼ੀ ਜਿਹੜੀ ਆ ਉਹ ਚੱਲ ਰਹੀ ਹੈ। ਔਰ ਸਿੱਧੂ ਦੇ ਰਿਜ਼ਾਈਨ ਤੋਂ ਬਾਅਦ ਹੋਇਆ ਜੀ, ਸੈਂਟਰ ਨੂੰ ਵੀ ਕਿਹਾ ਕਿ ਬਈ ਇਹ ਤਾਂ ਚੱਲਿਆ, ਅਮਰਿੰਦਰ ਉਧਰ ਚੱਲਿਆ, ਉਹਨਾਂ ਨੇ ਦਵਾ ਦਵ ਆਪਣਾ ਜਿਹੜਾ ਪੰਜਾਬ ਦਾ ਇੰਚਾਰਜ ਹੈ ਉਹਨੂੰ ਭੇਜ ਦਿੱਤਾ ਹਰੀਸ਼ ਨੂੰ। ਹਰੀਸ਼ ਰਾਵਤ ਨਹੀਂ ਹੈ, ਹਰੀਸ਼ ਉਹ ਰਾਜਸਥਾਨ ਦਾ ਵਜ਼ੀਰ ਹੈ, ਉਹ ਆ ਗਿਆ। ਉਹਨੇ ਕਿਹਾ ਜੀ ਮੀਟਿੰਗ ਨਵਜੋਤ ਸਿੱਧੂ ਅਮਰਿੰਦਰ ਦੀ 2 ਘੰਟੇ ਮੀਟਿੰਗ ਚੱਲੀ। ਹੁਣ ਮੈਂ ਲੇਟੈਸਟ ਖਬਰਾਂ ਦੇਖ ਰਿਹਾ ਸੀ ਜੀ, ਉਹਨਾਂ ਨੇ ਕਿਹਾ ਜੀ ਠੀਕ ਹੈ, ਅੱਗੋਂ ਲਈ ਇਹ ਜਿਹੜੇ ਨੇ ਐਡਵੋਕੇਟ ਜਨਰਲ ਔਰ ਜਿਹੜਾ ਡੀਜੀਪੀ ਬਣਾਇਆ ਸਹੋਤਾ ਹੈ, ਇਹ ਸ਼ਾਇਦ ਇਹਨਾਂ ਨੂੰ ਕੱਢਤਾ ਜਾਏ। ਪਰ ਇਹ ਹੋਇਆ ਜੀ ਅੱਗੋਂ ਤੋਂ ਜਿਹੜੇ ਫੈਸਲੇ ਲੈਣਗੇ 3 ਜਿਹੜੇ ਨੇ, ਤਿੰਨੋਂ ਹੀ ਨਵਜੋਤ ਸਿੱਧੂ, ਚਰਨਜੀਤ ਚੰਨੀ ਔਰ ਜਿਹੜਾ ਪੰਜਾਬ ਦਾ ਇੰਚਾਰਜ ਹੈ ਕਾਂਗਰਸ ਦਾ, ਕਿ ਜੋ ਵੀ ਨੋਮੀਨੇਸ਼ਨਸ ਹੋਣੀ ਹੈ ਜਾਂ ਕੋਈ ਫੈਸਲੇ ਲੈ ਜਾਣੇ ਨੇ। ਸੋ ਇਹ ਟੈਂਪਰੇਰੀ ਜਿਹੜਾ ਉਹਨਾਂ ਨੇ ਸੀਜ਼ ਫਾਇਰ ਕਰਵਾਇਆ। ਪਰ ਇਹ ਜਿਹੜੀ ਸੱਤਾ ਦੀ ਤਾਕਤ ਦੀ ਭੁੱਖ ਹੁੰਦੀ ਹੈ ਔਰ ਇਸ ਸਾਰੇ ਦੀ ਅਲਟੀਮੇਟ ਗੇਮ, ਕਿਉਂਕਿ ਅਸੀਂ ਇਸ ਗੱਲ ਨੂੰ ਬਿਲਕੁਲ ਸਪਸ਼ਟਤਾ ਦੇ ਨਾਲ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਤਾਂ ਅੱਗੇ ਪੁਤਲੀਆਂ ਦਾ ਨਾਚ ਹੈ, ਪਿੱਛੇ ਬੈਠੇ ਜਿਹੜੇ ਨੇ ਪੁਤਲੀਆਂ ਘੁਮਾ ਰਹੇ ਨੇ, ਮਾਹੌਲ ਵੀ ਉਸ ਕਿਸਮ ਦਾ ਸਿਰਜਣ ਦੀ ਕੋਸ਼ਿਸ਼ ਹੈ। ਪੰਜਾਬ ਡੀਜੀਪੀ ਡਾਇਰੈਕਟਸ ਐਸਐਸਪੀਜ਼ ਆਫ ਬਾਰਡਰ ਡਿਸਟ੍ਰਿਕਟਸ ਟੂ ਸਟਾਰਟ ਨਾਈਟ ਡੋਮੀਨੇਸ਼ਨ ਆਪਰੇਸ਼ਨਸ, ਕਿਉਂਕਿ ਮੋਦੀ ਨੇ ਕਿਹਾ ਜੀ ਮੈਂ ਤਾਂ ਅਮਿਤ ਸ਼ਾਹ ਨੂੰ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੈ ਔਰ ਬਹੁਤ ਖਤਰਾ ਹੈ, ਪਾਕਿਸਤਾਨ ਜਿਹੜਾ ਇਹ ਕਰ ਰਿਹਾ। ਹੁਣ ਉਸੇ ਲਾਈਨ ਦੇ ਉੱਤੇ ਬਣਾਇਆ ਚੰਨੀ ਦਾ ਹੋਇਆ ਇਹ ਡੀਜੀਪੀ, ਇਹ ਕਹਿ ਰਿਹਾ ਜੀ ਅਸੀਂ ਜਿਹੜਾ ਬਾਰਡਰ ਜ਼ਿਲ੍ਹਿਆਂ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਨਾਈਟ ਡੋਮੀਨੇਸ਼ਨ ਆਪਰੇਸ਼ਨ ਕਰੋ ਔਰ ਗਿਵ ਸਪੈਸ਼ਲ ਅਟੈਂਸ਼ਨ ਟੂ ਡਰੋਨ ਮੂਵਮੈਂਟ, ਸਸਪੀਸ਼ੀਅਸ ਪਰਸਨਸ ਮੂਵਿੰਗ ਇਨ ਵਲਨਰੇਬਲ ਏਰੀਆਜ਼। ਹੁਣ ਨਾਲ ਦੀ ਨਾਲ ਹੁਣ ਸਪੀਸ਼ੀਅਸ ਲੋਕ ਵੀ ਹੋ ਗਏ, ਇਹ ਵੀ ਹੋ ਗਿਆ। ਤੇ ਸਿੱਧੂ ਕਿਤੇ ਕਿਉਂਕਿ ਉਹਨੇ ਬਰਗਾੜੀ ਇਸ਼ੂ ਨੂੰ ਹੀ ਆਧਾਰ ਬਣਾ ਕੇ ਸਹੋਤੇ ਨੂੰ ਕਿਹਾ ਕਿ ਵੀ ਇਹ ਤਾਂ ਉਸ ਕਮੇਟੀ 'ਚ ਸੀ ਜਿਨ੍ਹਾਂ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ। ਨਾਲ ਦੀ ਨਾਲ ਹਿੰਦੂ ਜਰਨਲਿਸਟਾਂ ਨੇ ਸ਼ੁਰੂ ਕਰਤਾ ਸਿੱਧੂ ਫੋਕਸਡ ਔਨ ਸਿੱਖ ਮੈਟਰਸ ਕੀਪਿੰਗ ਅਦਰ ਇਸ਼ੂਜ਼ ਐਟ ਬੇ, he risks eroding big chunk of Hindu vote bank that has traditionally favored Congress। ਕਿ ਜੀ ਉਹ ਤਾਂ ਹੁਣ ਬਰਗਾੜੀ ਦੇ ਕਰਕੇ ਉਹ ਕਰ ਰਿਹਾ, ਇੱਕੋ ਇਸ਼ੂ ਬਣਾਇਆ ਕਿ ਜੀ ਇਹਨੂੰ ਕੱਢੋ, ਇਹਦਾ ਮਤਲਬ ਹੈ ਵੀ ਇਹਨੂੰ ਫਿਕਰ ਹੀ ਸਿੱਖਾਂ ਦਾ ਹੈਗਾ। ਹੁਣ ਉਹਨੂੰ ਪ੍ਰੈਜ਼ੈਂਟ ਇਵੇਂ ਕਰ ਰਹੇ ਨੇ ਜਿਵੇਂ ਬਹੁਤ ਵੱਡਾ ਸਿੱਖ ਹੋਏ। ਔਰ ਇਸ ਸਾਰੇ ਚੋਂ ਜੇ ਕੁੱਲ ਮਿਲਾ ਕੇ ਕਹਿਣਾ ਹੋਏ ਇੱਕ ਲਾਈਨ ਦੇ ਵਿੱਚ ਹੀ ਕਿ ਆਰਐਸਐਸ ਫਾਈਨਲ ਉਹ ਦਾ ਪੇਚ ਸਾਰੇ ਉਹਨਾਂ ਨੇ ਸਾਮ ਦਾਮ ਦੰਡ ਭੇਦ ਦੇ ਚਾਰੋਂ ਹਥਿਆਰ ਤਾਂ ਉਹਨਾਂ ਨੇ ਝੋਕੇ ਹੀ ਹੋਏ ਨੇ, ਪਰ ਉਹ ਕਿਸੇ ਹੱਦ ਤੱਕ ਜਾ ਕੇ ਵੀ ਪੰਜਾਬ ਦੇ ਸਿੱਖ ਕਰੈਕਟਰ ਨੂੰ ਖਤਮ ਕਰਨਾ ਚਾਹੁੰਦੇ ਨੇ। ਸਿਰਾਂ ਤੇ ਪੱਗਾਂ ਰਹਿਣ ਨਾ ਰਹਿਣੇ ਕੋਈ ਬਹੁਤਾ ਮੈਟਰ, ਗੱਲ ਤਾਂ ਆਈਡੀਓਲੋਜੀ ਦੀ ਹੈ। ਵਾਂਸ ਪੰਜਾਬ ਜਿਹੜਾ ਉਹ ਆਰਐਸਐਸ ਦੀ ਝੋਲੀ ਪੈ ਜਾਂਦਾ ਤੇ ਉਹਨਾਂ ਨੂੰ ਲੱਗੇਗਾ ਕਿ ਮਿਸ਼ਨ ਐਕੰਪਲਿਸ਼ਡ, ਹਿੰਦੁਸਤਾਨ ਦਾ ਉਹਨਾਂ ਦਾ ਜਿਹੜਾ ਸੰਕਲਪ ਪੂਰਾ ਹੋ ਗਿਆ। ਕਿਉਂਕਿ 200 ਮਿਲੀਅਨ ਮੁਸਲਮਾਨ ਤਾਂ ਵੈਸੇ ਹੀ ਡਰਾਏ ਹੋਏ ਨੇ ਭਾਰਤ ਚੋਂ, ਤਾਂ ਕੁਸਕਦਾ ਹੀ ਨਹੀਂ ਨਾ। ਕਸ਼ਮੀਰੀ ਨੇ ਉਹਨਾਂ ਨੇ ਸਟੇਟ ਦਾ ਜਿਹੜਾ ਉਹ ਰੁਤਬਾ ਹੀ ਖਤਮ ਕਰਤਾ। ਉਹ ਮਿਲੀਅਨ ਫੌਜ ਬਿਠਾ ਕੇ ਉੱਥੇ ਰੋਜ਼ਾਨਾ ਮਹਿਬੂਬਾ ਮੁਫਤੀ ਥੋੜੀਆਂ ਬਹੁਤ ਬਿਆਨ ਦਿੰਦੇ ਸੀ, ਅੱਜ ਉਹਨੇ ਕਿਹਾ ਵੀ ਮੈਨੂੰ ਅਗੇਨ ਹਾਊਸ ਅਰੈਸਟ ਰੱਖਿਆ, ਉਹ ਨਿਕਲ ਹੀ ਨਹੀਂ ਸਕਦੇ। ਕਰੋ ਸੋ ਇਹਨਾਂ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਆ ਵੀ ਡਾਇਸਪੋਰਾ ਸਿੱਖ ਇਸ ਗੱਲ ਨੂੰ ਸਮਝਦੇ ਨੇ ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਅਲਟੀਮੇਟਲੀ ਠੀਕ ਹੈ ਦੁਸ਼ਮਣ ਬਾਤ ਕਰੇ ਅਨਹੋਣੀ, ਪਰ ਆਰਐਸਐਸ ਨੂੰ ਇਸ ਗੱਲ ਦੇ ਉੱਤੇ ਉਹ ਲਿਖ ਕੇ ਰੱਖ ਲੈਣ ਕਿ ਉਹਨਾਂ ਦਾ ਇਹ ਜਿਹੜਾ ਝੂਠ ਦਾ ਏਜੰਡਾ 4000 ਸਾਲ ਤੋਂ ਹਿੰਦੂਤਵਾਦੀ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਵੇਚਦੇ ਰਹੇ ਨੇ, ਤੁਸੀਂ ਹੁਣ ਉਸ ਕੌਮ ਦੇ ਨਾਲ ਪੰਗਾ ਲਿਆ, ਉਸ ਕੌਮ ਨੂੰ ਹੱਥ ਪਾਇਆ ਜਿਨ੍ਹਾਂ ਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਧੁੰਨੀ ਆ ਉਹ ਕਿੱਥੇ ਹੈ ਔਰ ਲੌਕ ਸਟਾਕ ਐਂਡ ਬੈਰਲ ਇਹ ਹਿੰਦੂਤਵਾਦੀ ਆਈਡੀਓਲੋਜੀ ਨੂੰ ਖਾਲਸਾ ਪੰਥ ਡਿਸਟਰੋਏ ਕਰੇਗਾ। ਔਰ ਇਹੀ ਨਹੀਂ ਕਿ ਅਸੀਂ ਖਾਲਿਸਤਾਨ ਲਿਬਰੇਟ ਕਰਵਾਵਾਂਗੇ, ਇਹ ਜਿਹੜੀ ਇਹਨਾਂ ਦੀ ਜਕੜ ਹੈ, ਹੈਜੇਮਨੀ ਹੈ, ਗਲਬਾ ਹੈ, ਇਹਨੂੰ ਡਿਸਟਰੋਏ ਕਰਕੇ ਭਾਰਤ ਦੇ ਵਿੱਚ ਜਿਹੜਾ ਇੱਕ ਮੁਲਕ ਕਦੇ ਨਹੀਂ ਰਿਹਾ ਹਿਸਟਰੀ 'ਚ, ਇੱਕ ਸਬ ਕੰਟੀਨੈਂਟ ਹੈ, 15 ਤੋਂ ਜ਼ਿਆਦਾ ਉੱਥੇ ਡਿਫਰੈਂਟ ਨੈਸ਼ਨੈਲਿਟੀਜ਼ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਉਹ ਫਰੀडम ਦਾ ਸਵਾਦ ਖਾਲਸਾ ਪੰਥ ਜਿਹੜਾ ਉਹ ਚਖਾਏਗਾ, ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ
TV 84 ਦੀ ਜਿਹੜੀ ਇਹ ਆਵਾਜ਼ ਹੈ ਇਹ ਇਸੇ ਤਰ੍ਹਾਂ ਹੀ ਬੁਲੰਦ ਰਹੇ। ਤੁਸੀਂ ਵੱਧ ਤੋਂ ਵੱਧ TV 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।